ਬਾਬਾ ਜੀ ਨੂੰ ਭਾਵੇਂ ਪੂਰੇ ਬੈਠ ਤੁਹਾਨੂੰ ਲੈਗੀ ਪੜ ਕੇ ਦੇਣਗੇ ਉਹ ਤੁਸੀਂ ਲੈਗੀ ਦੁਸ਼ਮਣ ਨੂੰ ਪਵਾਉਣੀ ਹੈ ਰੇਟ ਹੋ ਜਾਏਗਾ। ਉਸਤਾਦ ਜੀ ਤੁਸੀਂ ਕੀ ਲੜਾਈ ਪਵਾਉਣੀ ਹੈ ਆਪਣੀ ਦੁਸ਼ਮਣੀ ਤੁਸੀਂ ਸਾਡੀ ਵੀ ਦੁਸ਼ਮਣੀ ਪਵਾਉਂਦੇ ਹੋ ਸਾਰਿਆਂ ਨੂੰ ਦੱਸੀ ਜਾਣਦੇ ਹੋ ਯਾਰ ਗੱਲ ਕਰਨ ਵਾਲੀ ਕਰਿਆ ਕਰੋ ਉਸਤਾਦ ਜੀ ਤੁਸੀਂ ਐਟਮਾਂ ਹੀ ਕਰੀ ਜਾਣਦੇ ਪੱਠੇ ਤੇ ਇੱਕ ਵਾਲਦਾ ਦੀ ਆਈਸਕ੍ਰੀਮ ਖਾਣ ਬਹਿ ਕੇ ਉਹ ਵੀ ਠੀਕ ਹੋ ਜਾ ਹਾਂ अस्सलाम वालेकुम नाज़रीन, प्रोग्राम टी टाइम में खुश आमदीद। गला ख़राब है, ज़िंदगी हमवार है, दुशवार है, परेशानियों में घिरा हुआ हूँ काफ़ी देर से। बहुत ज़्यादा मसले चल रहे हैं लाइफ में, ज़िंदगी में। मुझे ऐसा लगता है मेरी ज़िंदगी बहुत कम रह गई है। मुझे ऐसा लगता है मेरी शुगर भी मुझे हो जानी है। मुझे ऐसा लगता है मेरे बीपी का भी मसला बन रहा है, आड़ के चल रहा। और मुझे ऐसे लग रहा है कि मेरे बाल भी गिरने शुरू हो गए हैं। और मुझे ऐसे लग रहा है, तुम्हें कैसे लग रहा है? ऐसे लग रहा है जैसे आप कह रहे हैं। और मुझे ऐसे लग रहा है कि मेरे जोड़ों में दर्द शुरू हो गया है। और मुझे ऐसे लग रहा है मेरे घुटनों में गेंठिया निज़ाम हो गया है। और मुझे ऐसे लग रहा है मुझे यूरिक ऑडियो एसिड हो गया है। और मुझे ऐसे लग रहा है मेरी चीची का छल्ला माही ला लिया भी हो गया मुझे। और मुझे ऐसे लग रहा है कि मैं जब सुबह उठता हूँ तो थकावट से जिस्म शर्मा चूर हुआ आता है। और मुझे ऐसे लगता है जब मैं रात को सोता हूँ मुझे नींद नहीं आती। और नाज़रीन मैं आपको सही बताऊँ, मेरे लिए आप दुआ कीजिएगा लाजमी। दुश्मन मेरे पीछे चढ़े पे ने, मौला अल्लाह जाने। दुश्मन ਤੁਹਾਡੇ ਉਸਤਾਦ ਦੇ ਪਿੱਛੇ ਚੜੇ ਨੇ। ਓਏ ਨਾ ਦੁਸ਼ਮਣਾਂ ਦੀ ਐਤੀ ਦੀ ਤੈਤੀ ਉਸਤਾਦ ਜੀ। ਅਰੇ ਕਿੱਥੇ ਓਏ ਮੂੰਹ ਤੇ ਆਣ ਉਸਤਾਦ ਜੀ ਪਿੱਛੋਂ ਤੇ ਕੁੱਤੇ ਵੀ ਭੌਂਕਦੇ ਨੇ। ना फैसल ना। ਕਿਉਂ ਨਾ एक मिनट गल अगो तू नहीं क्या ਉਹਦਾ ਵੀ ਐਕਟ ਆ ਯਾਰ। तू क्या ते मैं नहीं जी जी ना फैसल ना। हाँ साजी एक बारी ਉਹਨਾਂ ਦਾ ਨਾਂ ਦੱਸ ਦਿਓ ਓਏ ਮੈਂ ਆਪੇ ਹੀ ਵੇਖ ਲਿਆਂਗਾ। ਚੱਲ ਹੁਣ ਉਹਦੀ ਲੈ ਆ ਵੀ ਕਰ ਨਾਲ ਆ ਪੈ ओके ਆ ਰੱਖ ਤੇ ਆ ਇਤਨਾ ਰੱਖੀ ਮਾਨੂਲਾ ਸਾਹਿਬ ਕਾਪੀ ਕਰ ਰਹੇ ਨੇ। ਉਹ ਵਕਤ ਕਹਿੰਦੇ ਆ ਮੈਂ ਲੱਗੀ ਓਏ ਮੈਂ ਟੱਬਰਾਂ ਦਾ ਟੱਬਰ ਖਾ ਜਾ ਤੇ ਡਕਾਰ ਨਾ ਮਾਰਾਂ ਆ ਰੱਖ ਤੇ ਹਾਂ ਇਤਨਾ ਰੱਖੀ ਉਹ ਰੱਖ ਇਹ ਮਾਨ ਸਾਹਿਬ ਦੇ ਕੋਲੋਂ ਪਾਇਆ ਐਂਡ ਤੇ ਉਸਤਾਦ ਜੀ ਆ ਲਓ ਉਹ ਇੰਨਾ ਸਾਰਿਆਂ ਦੀ ਲਾਸ਼ ਤੋਂ ਲੰਘ ਕੇ ਤੁਹਾਡੇ ਦੁਸ਼ਮਣ ਤੁਹਾਡੇ ਤੱਕ ਅੱਲਾਹ ਖੁਦੀ ਹਜਾਮਤ ਹੋਏ। ਉਸਤਾਦ ਜੀ ਚਲੋ ਥੁੱਕਾਂ ਥੋੜ ਛਾਲੇ ਪਾ ਦਿਆਂਗਾ। ਉਸਤਾਦ ਜੀ ਆਪਣੀ ਦੁਸ਼ਮਣੀ ਦਾ ਭਾਰ ਸਾਡੇ ਸਿਰ ਤੇ ਰੱਖ ਦਿਓ। ਤੂੰ ਲੱਤ ਤੇ ਭਾਰ ਤੇ ਪਾ ਲਾ ਜੋ ਤੇਰਾ ਮੇਰੇ ਤੂੰ ਸਾਰੀ ਮੇਰੀ ਦੁਸ਼ਮਣੀ ਨਾ ਇੰਜ ਕਰਕੇ ਥੱਲੇ ਸਿੱਟ ਲੈ। ਇੱਕ ਬਦਮਾਸ਼ ਤੂੰ ਸਾਰਾ ਭਾਲ ਤੂੰ ਕੁਛ ਨਹੀਂ। ਤਾਜੀ ਪੂਰੀ ਪਾਈਆ ਦੀ ਬੋਟੀ ਲਾਵਾਂਗਾ ਇਨਸ਼ਾਅੱਲਾ। ਕਦੀ ਮੈਨੂੰ ਚਾਹੀਦੀ ਪਾਈਆ। ਓਏ ਬੰਦੇ ਬੋਤੇ ਹਾਂਜੀ ਦੰਦੀ ਦੁਸ਼ਮਣ ਦਾ ਆਰਡਰ ਪੂਰਾ ਕਰੇਗਾ। ਉਹ ਬੰਦੇ ਬੋਤੇ ਆ ਬੋਟੀ ਕਰ ਲੈ ਉਸਤਾਦ ਜੀ। ਤੂੰ ਆਦਤ ਪਾ ਦੀਆਂ ਦੋ ਵੱਡੀ ਨਾ ਮੁਖਤਲਿਫ ਜਗ੍ਹਾ ਤੇ। ਓਕੇ ਉਸਤਾਦ ਜੀ ਅਸੀਂ 4 ਭਰਾਵਾਂ 6 ਵੀ ਹੋ ਗਏ ਤੇ ਖੈਰ ਆਪਣੀ ਦੁਸ਼ਮਣੀ ਦਾ ਭਾਰ ਮੈਨੂੰ ਦੇ ਦਿਓ। ਨਹੀਂ ਫਸਲ ਨਹੀਂ। ਔਰ ਮੇਰੇ ਦੁਸ਼ਮਣ ਦਾ ਨਾਂ ਤੇ ਤੁਹਾਨੂੰ ਪਤਾ ਕੌਣ ਆ? ਉਸਤਾਦ ਜੀ ਜਿਹੜਾ ਵੀ ਨਾਮ ਹੈ ਉਸਤਾਦ ਜੀ ਕੁਰਬਾਨ ਤੁਹਾਡੇ ਤੋਂ। ਹੈ ਹਾਂਜੀ ਉਹਦੇ ਨਾਲ ਹਾਂਜੀ ਮੰਨੋ ਨਾ ਮੰਨੋ ਪਰ ਕਸੂਰ ਤੁਹਾਡਾ ਹੀ ਹੋਣਾ ਜੀ ਉਸਤਾਦ ਜੀ। ਗੱਲ ਬਦਲ ਲਓ ਜੀ ਆ ਮੇਰਾ ਮੈਥੀ। ਨਹੀਂ ਓਏ ਤੇਰੇ ਤੇ ਲਾਨਤ ਆ ਫਸਲ। ਉਸਤਾਦ ਜੀ ਬਹਿ ਕੇ ਗੱਲ ਕਰੀਏ। ਚੱਲ ਬਸ ਤੂੰ ਬਹਿ ਜਾ ਸਾਜੀ ਬਹਿ ਗਿਆ। ਮੈਨੂੰ ਦੱਸੋ ਉਸਤਾਦ ਉਹ 4 ਭਰਾ ਸੀ ਜਿਹੜੇ ਉਹ ਕਿੱਥੇ ਹੁੰਦੇ ਨੇ? ਸਾਈਓ ਆਪਣੇ ਕੰਮਾਂ ਕਾਜਾਂ 'ਚ ਮਸਰੂਫ ਮੈਂ ਉਹਨਾਂ ਨੂੰ ਉਦਾਂ ਮਾਈ ਬਾਪ ਮੈਂ ਮਰ ਜਾਗਾ ਮੈਂ ਧੜ ਤੋਂ ਲੁੱਟ ਜਾਗਾ। ਇੱਕ ਮਿੰਟ ਠਹਿਰ ਜਾ ਫੈਸਲ ਉਸਤਾਦ ਜੀ ਤੇਰਾ ਨਾ ਪਿਓ ਨਹੀਂ ਮੈਂ। ਉਸਤਾਦ ਪਤਾ ਕੀ ਲੜਾਈ ਦਾ ਮੂੰਹ ਕਾਲਾ ਹੁੰਦਾ। ਕੋਸ਼ਿਸ਼ ਕਰੀ ਦੀ ਪਿਆਰ ਮੁਹੱਬਤ ਨਾਲ ਸੀ ਤੇ ਵੱਡਿਆਂ ਨੂੰ ਸੁਣਿਆ ਕੋਈ ਤੁਹਾਨੂੰ ਵੱਟਾ ਮਾਰੇ ਉਹਨੂੰ ਕੋ ਭਲਾ ਹੋਵੇ ਤੇਰਾ। ਮਤਲਬ ਕਿ ਤੂੰ ਉਹ ਬੜਕਾਂ ਕਿੱਥੇ ਗਈਆਂ ਤੇਰੀਆਂ ਫੈਸਲ? ਤੂੰ ਮੇਰੀ ਖਾਤਰ ਕੁਝ ਨਹੀਂ ਕਰ ਸਕਦਾ। ਉਸਤਾਦ ਜੀ ਤੂੰ ਤੇ ਕਹਿੰਦਾ ਮੈਂ ਜਾਨ ਦੇ ਦਿਆਂਗਾ ਭਾਜੀ ਨਾਜ਼ਰੀਨ। ਉਸਤਾਦ ਜੀ ਉਹ ਵੀ ਪ੍ਰੋਗਰਾਮ ਵੇਖਦਾ ਹੋਣਾ। ਮੇਰੇ ਛੋਟੇ ਬੱਚੇ ਹੈਗੇ ਨੇ ਕਿਤੇ ਹੁਣ ਅੱਲਾਹ ਪਾਕ ਦੀ ਜ਼ਾਤ ਨਾ ਉਸਤਾਦ ਜੀ ਮਿਹਰਬਾਨੀ ਲਓ ਜੀ ਲੈ ਜਾਣ ਤੇਰੀ ਦੇ ਤੇ ਲਾਨਤ ਆ। ਓ ਜਾ ਯਾਰ ਇਹਨਾਂ ਨੂੰ ਵੀ ਦੱਸਣਾ ਉਸਤਾਦ ਜੀ ਜ਼ਰਾ। ਸੂਰਿਆ ਵੰਸ਼ਮ ਦਾ ਖੂਨ ਦੌੜਨ ਡਿਆ ਨਾ ਰਗਾਂ 'ਚ। ਉਸਤਾਦ ਜੀ ਇੱਕੋ ਸਾਹ 'ਚ ਆਪਣੇ ਦੁਸ਼ਮਣ ਦਾ ਨਾਮ ਦੱਸਣਾ ਮੈਨੂੰ ਬਸ।
ਲੈ ਮਿੱਠਾ ਚਾਹੀਦਾ मिठे शाबाश मिठा लड़ेगा लड़ेगा तेरी खातर ਛਾ ਗਿਆ ये मिठिया जान कुर्बान कर देगा ਘਟੀ ਨਾ ਤੇਰੇ ਪਿੱਛੇ ਹੈ ਸੋਚੀ ਵੀ ਨਾ ਜਿੰਨਾ ਹੁਣ ਮੈਂ ਜਾਣਦਾ ਕੋਈ ਵੀ ਨਹੀਂ ਜਾਣਦਾ ओ सूर्या वंशम दा खून आ ਕਿਹਨੇ ਕਿਹਾ ਤੁਹਾਨੂੰ ਕਿਹਨੇ ਕਿਹਾ यार तेरे च सूर्या वंशम दा खून आ ਸੁੱਕ ਗਿਆ ਵਾ हैं ਸੁੱਕ ਗਿਆ सुक गया ਇੰਨਾ ਕਿ ਰਹਿ ਗਿਆ ਉਦੋਂ ਵੀ ਢਾਡੀ ਟਾਈਮ ਆ ਸਾਰਾ ਤਿਲ ਕਰੇ ਉਹ ਵੀ ਵੇਖਦੇ ਹੁਣ ਏ ਹਿਆ ਕਰ ਜਿਸ ਥਾਲੀ 'ਚ ਖਾਣਾ ਉਹਦੇ 'ਚ ਛੇਦ ਕਰਨਾ ਆ ਬਗਾਤਾ ਇੱਥੇ ਤੂੰ ਪੜਿਆ ਇੱਥੇ ਖਾਦਾ ਤੇਰਾ ਨਾਮ ਮਿੱਠਾ ਪੁਰੀਆ ਕਿੰਨੇ ਦੱਸਿਆ ਉਹਨਾਂ ਨੇ ਦੱਸਿਆ ਆ ਮੈਂ ਆਪਣੀ ਜਾਨ ਵੀ ਕੁਰਬਾਨ ਕਰ ਦਿਆਂਗਾ ਖੂਨ ਦਾ ਇੱਕ ਕਤਰਾ ਉਸਤਾਦ ਜੀ ਤੁਹਾਡੇ ਲਈ ਸਾਡਾ ਬਰਾਲ ਜ਼ਿੰਦਾਬਾਦ ਇੱਕ ਮਿੰਟ ਸਾਜੀ ਇਹਨੂੰ ਵੀ ਦੱਸਣਾ ਜ਼ਰਾ ਓਏ ਉਹ ਆਮ ਨਹੀਂ ਫਰੀਦ ਬਰਾਲਾਂ ਦਾ ਪੁੱਤਰ ਏ हैं ਉਸਤਾਦ ਜੀ ਬਾਜੀ ਬਰਾਲਾ ਨਹੀਂ ਉਹਨਾਂ ਦਾ ਮੁੰਡਾ ਹੈ। ओ यार ओ ब्राल फैमिली कह रहा ਉਸਤਾਦ ਜੀ ਮੈਨੂੰ ਨਾਂ ਦੱਸੋ ओ यार हो रहा ਉਸਤਾਦ ਜੀ ਮੈਨੂੰ ਨਾਂ ਦੱਸੋ ये फरीदया चढ़ जा चढ़ के आए फरीद फरीद जाएगा चढ़ गया ਫਰੀਦ फरीद लेगा मेरा बदला ਵੀ ਤੇਰੇ ਨਾਲ ਆ ਮੈਂ ਇਨਸ਼ਾਅੱਲਾ ਟੈਨਸ਼ਨ ਨਹੀਂ ਲੈਣੀ ਕੀ ਗੱਲ ਪੈਂਟ ਸੁੱਟ ਵੀ ਹੁਣ ਤੇਰੇ ਨਹੀਂ 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 ਮਿੱਠਾ ਜੀ ਬੰਦਾ ਮਾਫ ਕਰਨ ਵਾਲਾ ਵੱਡਾ ਹੁੰਦਾ ओ मैं नहीं माफ करना यार ਨਹੀਂ ਨਹੀਂ ਮੈਂ ਤੁਹਾਨੂੰ ਨਹੀਂ ਕਹਿ ਰਿਹਾ हाँ ਉਹਨਾਂ ਨੂੰ ਕਹਿ ਰਿਹਾ की ਕਿ ਮਾਫ ਕਰ ਦੇ किन्नू ਤੁਹਾਨੂੰ लाख लानत तेरी बदमाशी डुब पे के मर जा। दौर फिटे मुंह तेरा डुब के मर जा ਯਾਰ ਇੱਕ ਮਿੰਟ ਇਹ ਕਿਹੜਾ ਕੰਮ ਆ ਯਾਰ ਠਹਿਰ ਵੈਰ ਦੀ ਅੱਗ ਜਦੋਂ ਬਲਦੀ ਏ ਤੇ ਗੁੱਜਰ ਹੀ ਤਮਾਲਾ ਜੀ ਓਏ ओए मैनू पता सी गुज्जर नहीं काम आना एंड ते ਉਸਤਾਦ ਜੀ ਨਿਸ਼ਾਵਰ ਹੋ ਜਾਊਗਾ ਤੁਹਾਡੇ ਦੁਸ਼ਮਣ ਦੇ ਟੋਟੇ ਕਰ ਦੇ खैर सी लाते थी दस तू दस ਮੈਂ ਦੱਸ ਦਿਆਂ ਨਾ हाँ दस ਮੈਨੂੰ ਤੁਸੀਂ ਬਸ ਨਾ ਦੱਸੋ ਮੈਂ ਤੈਨੂੰ ਕਹਿਣ ਵੀ ਦਿਆ ਸੀ ਮੈਨੂੰ ਨਾ ਦੱਸੋ ਹਾਂਜੀ ਬਾਜੀ यार तू क्या सी नाम दसो ਨਹੀਂ ਮੈਂ ਕਹਿ ਰਿਹਾ ਸੀ ਨਾ ਦੱਸੋ ਐਸੀ ਤੁਹਾਡਾ ਕੁਝ ਇੱਕ ਹੱਲ ਹੈਗਾ ਵਾ ਉਸਤਾਦ ਜੀ ਤੁਸੀਂ ਬਾਵਜ਼ੂ ਰਿਹਾ ਕਰੋ ਹਾਂ ਆ ਲੱਗੀ ਹੋਈ ਉਸਤਾਦ ਜੀ ਬੜਾ ਜ਼ਿਕਰ ਕਰਿਆ ਕਰੋ ਸਾਜੀ ਜ਼ਿਕਰ बावजू रह के फिरया कर सोनिया मरण तो बाद कली कली बोटी नू कौन गुसल दिंदा फिरेगा ਸਾਜੀ ਪਤਾ ਕੀ ਗੱਲ ਹੈ? ਜਿੱਥੇ ਤੁਸੀਂ ਜਿਹੜੀ ਗੱਲ ਕਰਨ ਦੇ ਨਾ ਇੱਥੇ ਕੋਈ ਵੀ ਨਹੀਂ ਬਚਣਾ ਤੁਸੀਂ ਉਹਨਾਂ ਨਾਲ ਵੈਸੇ ਬਹਿ भाजी गुज्जर हेलो ਗੁੱਜਰ ਸੁਣ ਹੋ ਗਿਆ ਥੱਲੋਂ बस कर दे ले आ ਨਹੀਂ ਠਹਿਰ ਇੱਕ ਮਿੰਟ ਪਹਿਲੇ ਯਾਰ ਮੈਨੂੰ ਇੱਕ ਮਿੰਟ ਇਹਨਾਂ ਦੀ ਹਕੀਕਤਾਂ ਖੋਲਣ ਦੇ ਭਾਜੀ ਉਹ ਗੁੱਜਰ ਜਿੱਥੇ ਕੰਮ ਆਉਂਦਾ ਜਿੱਥੇ ਕੋਈ ਨਹੀਂ ਕੰਮ ਆਉਂਦਾ ਉੱਥੇ ਗੁੱਜਰ ਕੰਮ ਆਉਂਦਾ 4 ਸਾਲ ਹੋ ਗਏ ਹੁਣ ਢਾਰੀਆਂ ਚੋਂ ਗੁੱਜਰ ਅੰਦਰਲਾ ਮੇਰਾ ਲਗਾ ਗਿਆ ਉਸਤਾਦ ਜੀ ਵੱਡੀ ਦੁਸ਼ਮਣੀ ਤੁਹਾਡੀ ਉਹ ਭਾਈ ਵੱਡੀ ਦੁਸ਼ਮਣੀ ਸਾਡੇ ਬੱਚੇ ਨੇ ਛੋਟੇ ਛੋਟੇ ਮਸਲਾ ਹੈ ਵਾ ਪਤਾ ਕੀ ਤੁਹਾਡਾ ਨਾ ਰੋਣਾ ਸਹੀ ਗੱਲ ਵੱਡਾ ਹੈ। ਇੱਕ ਬੰਦਾ ਘੋਰ ਲੱਭੋ ਆ ਗੁੱਜਰ ਸਿਰਫ ਉੱਥੇ ਕੰਮ ਆ ਸਕਦਾ जुस्से देखो ਇਹਨਾਂ ਦੇ ਅੱਧ ਵੇਖ ਮੈਂ ਇਦਾਂ ਦੇ ਮੈਦਾਂ ਓਏ ਜਾ ਗੁਜਰਾ ਓਏ ਮੈਨੂੰ ਗੁੱਸਾ ਆਉਂਦਾ ਸਾਰਿਆਂ ਤੇ ਯਕੀਨ ਕਰੋ ਯਾਰ ਬਾਤ ਕਿ ਮੈਂ ਮੂੰਹ ਇਹਨਾਂ ਦੇ ਯਾਰ ਕਾਲੂ ਦੀ ਵੈਸੇ ਮੈਂ ਇਹ ਸਿਫਤ ਆ ਹਾਂ ਕਿ ਕਾਲੂ ਇੱਕ ਦੋ ਵਾਰੀ ਐਸੇ ਵਾਕਿਆਤ ਹੋਏ ਨੇ ਕਿ ਕਾਲੂ ਪੂਰਾ ਚੜ ਕੇ ਕਾਲੂ ਨੇ ਮੈਨੂੰ ਕਿਹਾ ਉਸਤਾਦ ਜੀ ਇਹ ਦੇਖੋ ਹਾਂਜੀ। ਨਜ਼ਮ ਬਜ਼ਮ ਕਰ ਦਿੱਤਾ ਕਾਲੂ ਨੇ ਗਰਮ ਬਰਮ ਕਰ ਦਾਂਗਾ ਕਾਲੂ ਤੇਰੇ ਤੇ ਬੜਾ ਆ ਮਾਣ ਕੇ ਹੈ। ਪਹਿਲੇ ਫੈਰ ਕੱਢਾਂਗਾ ਤੋ ਇੱਕ ਕਿੱਦਾਂ ਤੈਨੂੰ ਨਹੀਂ ਫੈਰ ਕੱਢੀ ਹੈ ਉਸਤਾਦ ਜੀ ਨਹੀਂ ਆ ਕਿੰਨਾ ਐਂਡ ਚੰਗਾ- ਐਂਡ ਤੇ ਕਿਹੜੇ ਫੇਰ ਕੱਢੇ ਨਹੀਂ ਆ ਕਿੰਨੇ ਕੀਤਾ ਸੀ ਬਾਅਦ ਚ? ਐਂ ਕਰ ਗਿਆ ਇਹ ਵੇਖੋ ਕਿਹਦਾ ਇਹ ਸਿਰਫ ਮੂੰਹ ਨਹੀਂ ਨਿਕਲਦਾ ਯਾਰ ਸਾਸਰ ਭਾਈ ਮਜ਼ਾਕ ਦੇ ਮੂਡ 'ਚ ਨਹੀਂ ਹੈਗਾ ਮੈਂ ਠੀਕ ਓਏ ਕਾਲੂ ਬਾਦਸ਼ਾਹ ਦੱਸੋ ਕੰਮ ਚ ਨਾ ਦੱਸੋ ਮੈਂ ਡਰਦਾ ਕਿਸੇ ਤੋਂ ਦੱਸੋ ਕਾਲੂ ਦਾਦਾ ਕਾਲੂ ਸ਼ਾਹਪੁਰੀਆ ਕਾਲੂ ਕਿੱਥੇ ਗਏ ਦੂ ਕਾਲੂ ਫੇਰ ਕਿਦਾਂ ਕੱਢਣੇ ਜ਼ਰਾ ਦੱਸ ਠਸ ਬਾਜੀ ਸ਼ਾਬਾਸ਼ ਕਾਲੂ ਮੇਰੇ ਪੀਰਾਂ ਨੇ ਮਨਾ ਕੀਤਾ ਜੀ ਲੜਾਈ ਤੋਂ ਡੁੱਬ ਕੇ ਮਰ ਜਾਓ ਤੁਸੀਂ ਵੀ ਡੁੱਬ ਕੇ ਮਰ ਜਾਓ ਪੰਜੇ ਹੀ ਆਸਾਨ ਫਰਾਮੋਸ਼ ਇੱਕ ਮਮੀ 6 ਉਹ ਕਿਉਂ ਤੂੰ ਹਲੇ ਪਤਾ ਤੈਨੂੰ ਵੀ ਕਿਹਦੇ ਨਾਲ ਲੜਾਈ ਨਾ ਤਾਂ ਪਤਾ ਕਰ ਲੈ ਪਹਿਲੇ ਜਦੋਂ ਤੁਸੀਂ ਨਾ ਕਰਤੀ ਮੈਂ ਹੱਡੀਆਂ ਦੇ ਨਾਲ ਕੀ ਕਰਦਾ ਹੈਂ? ਭਾਈ ਨਾਲੇ ਮੈਂ ਉਹ ਮਕਾਨ ਸ਼ੁਰੂ ਕੀਤਾ ਮੈਂ ਉਹ ਬਣਾਉਣਾ ਆ ਹਾਂ ਤੇ ਮਕਾਨ ਬਾਅਦ ਚ ਬਣਾ ਲਈ ਉਹ ਬਾਅਦ ਚੋਂ ਲੈ ਬਦਲਾ ਕਿੰਨੀ ਬਾਅਦ ਦੇਰ ਚ ਬਣ ਜਾਏਗਾ ਉਹ ਬਣ ਜਾਣਾ ਵਾ 3 ਮਹੀਨੇ ਚ ਤੇ ਉਸ ਆਪ ਤੋਂ ਉਸ ਤੋਂ ਬਾਅਦ ਲੈ ਲਾਂਗੇ ਬਦਲਾ ਹਾਂਜੀ ਉਸ ਤੋਂ ਬਾਅਦ ਮਕਾਨ ਨਹੀਂ ਫਿਰ ਉਸ ਤੋਂ ਬਾਅਦ ਨਹੀਂ ਲਿਆ ਜਾਣਾ ਕਿਉਂ ਉਹ ਮੈਂ ਉੱਪਰਲਾ ਵੀ ਕਮਰਾ ਬਣਾਉਣਾ ਉਹ ਕਿੰਨੀ ਦੇਰ ਚ ਬਣ ਜਾਏਗਾ ਉਹ ਤਕਰੀਬਨ
ਇਹ 8 ਮਹੀਨੇ ਉਹਨੂੰ ਲੱਗਣੇ ਆ। ਅੱਛਾ 3 ਮਹੀਨੇ ਸਾਰਾ ਚਲੋ 8 ਤੇ 11 ਮਹੀਨੇ ਬਾਅਦ ਬਦਲਾ ਲੈ ਲਾਂਗੇ 11 ਤੇ ਰੰਗ ਰੂੰਗ ਕਰਾਣਾ ਚਲੋ 12 ਮਹੀਨੇ ਬਾਅਦ ਬਦਲਾ ਲੈ ਲਾਂਗੇ ਇਹ 2 ਮਹੀਨੇ ਰੰਗ ਤੇ ਲੱਗਣੇ ਚਲੋ 13 ਮਹੀਨੇ ਬਾਅਦ ਬਦਲਾ ਲੈ ਲਾਂਗੇ ਹਾਂਜੀ ਤੇ ਬਾਅਦ ਚੋਂ ਮੈਂ ਆਪਣਾ ਉਹ ਦੂਜਾ ਕੰਮ ਕਰਵਾਉਣਾ ਸੀਲਿੰਗ ਦਾ ਚਲੋ 14 ਮਹੀਨੇ ਬਾਅਦ ਲੈ ਲਾਂਗੇ ਤੇ 7 ਮਹੀਨੇ ਦਾ ਕੰਮ ਆ ਕਿਹੜਾ? ਸੀਲਿੰਗ ਦਾ ਅੱਛਾ ਜੀ ਹਾਂਜੀ। ਸੀਲਿੰਗ ਉਹ ਸਲਾਈਆਂ ਨਾ ਕਰਨੀ ਜਿੰਨਾ ਸਵੈਟਰ ਉਨੀ ਦੇ ਹਾਂਜੀ ਨਹੀਂ ਉਹ ਭਾਈ ਉਹ ਠੇਕੇਦਾਰ ਕਹਿੰਦਾ ਮੈਂ ਪਾਰਟ ਟਾਈਮ ਕਰਿਆ ਚਲੋ 2 ਸਾਲ ਬਾਅਦ ਬਦਲਾ ਦੰਨ ਕਰਾਂ ਮੈਂ ਫੋਨ ਕਰਦਾ ਕਿ 2 ਸਾਲ ਬਾਅਦ ਆਏਗਾ ਤੁਹਾਡਾ ਬਦਲਾ ਲੈ ਪਹਿਲੇ ਉਸ ਤੋਂ ਬਾਅਦ ਅਸੀਂ ਰਹਿਣਾ ਨਹੀਂ ਫ੍ਰੀ ਦੱਸ ਸਹੀ ਗੱਲ ਹੈ। ਨਹੀਂ, ਅਸੀਂ 4-5 ਸਾਲ ਰਵਾਂਗੇ ਮਕਾਨ ਚੈੱਕ ਕਰਕੇ ਉਸ ਤੋਂ ਬਾਅਦ ਫਿਰ ਬਦਲਾ ਲੈ ਲਾਂਗੇ ਯਾਨੀ 6-7 ਸਾਲ ਹਾਂਜੀ ਇੰਨੀ ਦੇਰ ਚ ਮੇਰੇ ਦੁਸ਼ਮਣ ਨੇ ਤਬਾਹੀ ਮੌਤ ਮਰ ਜਾਣਾ ਭਾਈ ਇਦਾਂ ਨਹੀਂ ਬਦਲਾ ਲਿਆ ਇਹ ਵੀ ਇੱਕ ਗੱਲ। ਕੰਮ ਕਰਨਾ ਦੁਸ਼ਮਣ ਨੂੰ ਨਾਲ ਹੀ ਤੇ ਰੱਖ ਲਾ ਜਦੋਂ ਕਿਤੇ ਦਿਲ ਕੀਤਾ ਛੁਰੀ ਪਰੋਦੀ ਨਹੀਂ ਇਦਾਂ ਨਾਲ ਰੱਖਿਆ ਉਹ ਛਾਵਾਂ ਉਹਨੂੰ ਵੀ ਖਾਣਾ ਪੈਣਾ। ਨਹੀਂ ਯਾਰ ਸੁਣ ਰਿਹਾ ਉਹਨੇ ਮੇਰੇ ਦੁਸ਼ਮਣ ਵੀ ਸੁਣ ਰਿਹਾ ਦਿਲ ਕਰੇ ਦੁਸ਼ਮਣ ਹਰ 15 ਦਿਨ ਦਾ ਆ ਕੇ ਪੁੱਛੇ ਕਿੰਨਾ ਕੁ ਰਹਿ ਗਿਆ ਯਾਰ ਕੰਮ ਏਦਾਂ ਕਰਦੇ ਆ ਚੰਡਾ ਚੁੰਡਾ ਮਾਰ ਲੈਣੇ ਬਾਕੀ ਫਿਰ ਬਾਅਦ ਚ ਕਰ ਲਾਂਗੇ ਦਿਲ ਕਰੇ ਦੁਸ਼ਮਣ ਆ ਕੇ ਤੇ ਦਿਹਾੜੀਆਂ ਕਰਾਵੇ ਤਾਂ ਮਕਾਨ ਮੁਕੰਮਲ ਕਰਾਉਣਾ ਹੀ ਆ ਦੁਸ਼ਮਣ ਰਾਤ ਨੂੰ ਕੰਧ ਬਣਾ ਕੇ ਜਾ ਰਿਹਾ ਸਵੇਰ ਨੂੰ ਢਾਈ ਹੁੰਦੀ ਇਹਨਾਂ ਦੀ ਬਚਨ ਵਾਸਤੇ ਉਸਤਾਦ ਜੀ ਉਹਦੀ ਮਾਂ ਦਾ ਪਤਾ ਤੁਹਾਨੂੰ ਆਪਾਂ ਤਵੀਤ ਧਾਗਾ ਕਰਾਣੇ ਆ ਹਾਂ ਹਾਂਜੀ ਗਵਰਨਮੈਂਟ ਗੁੱਡਾ ਨੱਪਣ ਵਾਲਾ ਕੰਮ ਬੜਾ ਸਹੀ ਗੁੱਡਾ ਨੱਪ ਹਾਂਡੀ ਹਾਂਜੀ ਹਾਂ ਉਹ ਜਿਹੜੇ ਸੂਈਆਂ ਨਿਕਲਦੀਆਂ ਮਾਫ ਕਰੇ ਉਸਤਾਦ ਜੀ ਹਾਰ ਕੰਮ ਨਹੀਂ ਕਰਨਾ ਮੈਂ ਤੇ ਕਹਿੰਦਾ ਊਂਟ ਦੀ ਹੱਡੀ ਸੁੱਟਦੇ ਨੇ ਓਏ ਉਹਦੇ ਨਾਲ ਤੇ ਰੁਕਦਾ ਵਾ ਜਾਦੂ ਉਹ ਖੱਬੀ ਸਾਈਡ ਦੀ ਸੁੱਟ ਦਾਂਗੇ ਸਾਜੀ ਇਹਨਾਂ ਦੇ ਮਹੱਲੇ ਨਾ ਤੂੰ ਬੱਚੇ ਸੱਜੀ ਵਹਾ ਕੇ ਖੱਬੀ ਸਿੱਟੀ ਸਾਜੀ ਇਹਨਾਂ ਦੇ ਮਹੱਲੇ ਦੇ ਬੱਚੇ ਇਕੱਠੇ ਕਰਕੇ ਝੋਲੀਆਂ ਚੁੱਕ ਕੇ ਬਦਦੁਆਵਾਂ ਦਵਾਉਣ ਬਦਦੁਆਵਾਂ ਵਾਲਾ ਕੰਮ ਉਹ ਵੀ start ਵੈਸੇ ਪੈਕੇਜ ਮਿਲਦਾ ਤੁਹਾਡੇ ਝੋਲੀ ਚੁੱਕ ਕੇ ਬਦਦੁਆਵਾਂ ਕਿੰਨੇ ਉਹ ਪੈਸੇ ਬੰਦ ਹੋ ਗਿਆ ਪੈਕੇਜ ਬੰਦ ਹੋ ਗਿਆ ਜਾਇਜ਼ ਵੱਲੋਂ ਸੀਗਾ ਹਫਤੇ ਦਾ ਸੀਗਾ ਬੰਦ ਹੋ ਗਿਆ ਵਾ ਉਸਤਾਦ ਜੀ ਤੁਸੀਂ ਚੁੱਪ ਕਰ ਆਪ ਹਾਂ ਦੇਣੀ ਹੈ ਜਿਹੜੀ ਤੁਸੀਂ ਆਪ ਹਾਂ ਦੇਣੀ ਆਪਣੀ ਝੋਲੀ ਚੋਂ ਹਾਂ ਨਿਕਲਣੀ ਉਹਦੇ ਕੀ ਹਾਂ ਕੋਈ ਨਹੀਂ ਹੈ ਇੱਕ ਹੋਰ ਕੁਲੀਆ ਹੈ ਵਾ ਆ ਨਾਰੀਅਲ ਦਾ ਪਾਣੀ ਨਹੀਂ ਹੁੰਦਾ ਆਹੋ ਇਹ ਲੈ ਕੇ ਹੈਪੀ ਲੈਕ ਦਾ ਟੋਕਨ ਵਿੱਚ ਰੱਖ ਕੇ ਨਾ 10 ਦਿਨ ਉਹ ਪਾਣੀ ਉਹਨਾਂ ਦੇ ਗੇਟ ਤੇ ਤਰੋਕ ਦੋ ਹਾਂ ਪੂਰੇ 10 ਦਿਨ ਉਸਮੇ ਅੰਦਰੋਂ ਅੰਦਰੀ ਉਹ ਵੇਖੀ ਵਿੱਚ ਟੋਕਨ ਵੀ ਪਾਣਾ ਹਾਂ ਉਹਨੂੰ ਹੋਣਾ ਸਭ ਤੋਂ ਪਹਿਲੇ ਜਰਕਾਨ ਹੋਣਾ ਵਾ ਉਸ ਤੋਂ ਬਾਅਦ ਫਿਰ ਨਾਰੀਅਲ ਦਾ ਪਾਣੀ ਲੈ ਕੇ ਨਾ ਉਹਦੇ 'ਚ ਹੈਪੀ ਲੈਕ ਵਾਲਾ ਟੋਕਨ ਰੱਖ ਕੇ 10 ਦਿਨ ਰੱਖੀ ਰੱਖਣਾ ਤੇ ਫਿਰ ਉਹਨਾਂ ਦੇ ਬੂਹੇ ਤੇ ਤਰੋਕ ਦੋ ਤੇ ਜਰਕਾਨ ਕਰਕੇ ਪਹਿਲਾਂ ਜਰਕਾਨ ਹੋਊਗਾ ਜਿਹਦੇ ਨਾਰੀਅਲ ਨੂੰ ਡਾਇਰੈਕਟ ਹੈਂਡਲ ਵੱਲ ਲਾ ਕੇ ਪੈਪ ਲਾ ਦਈਏ ਨਹੀਂ ਨਹੀਂ ਯਾਰ ਜਿਹੜਾ ਉਹਨੇ ਵਿੱਚ ਤਵੀਜ਼ ਨਹੀਂ ਟੈਪ ਆਇਆ ਹਾਂ ਉਹ 10 ਦਿਨ ਰੱਖਣਾ ਮੇਰਾ ਉਹਦਾ ਅਸਰ ਵੀ ਜਾਣਾ ਉਸਤਾਦ ਜੀ ਜੇ ਦੁਸ਼ਮਣ ਜ਼ਿਆਦਾ ਤਾਕਤਵਰ ਹੋਵੇ ਨਾ ਤੇ ਫਿਰ ਉਹਨੂੰ ਦਿਮਾਗ ਨਾਲ ਹਰਾਈਦਾ ਵਾ ਹਾਂ ਹਾਂਜੀ ਅਸੀਂ ਉਹਦੀ 8-10 ਦਿਨ ਰੈਕੀ ਕਰਦੇ ਆ ਇੰਨੇ ਦਿਨਾਂ ਚ ਆਪਾਂ ਨੂੰ ਪਤਾ ਚੱਲ ਜਾਏਗਾ ਕਿ ਇਹ ਵੱਧ ਨਹੀਂ ਨਹੀਂ ਜਿਹੜਾ ਨਾ ਉਸਤਾਦ ਜੀ ਸੁਣਿਆ ਵਾ ਉਹ 8-10 ਦਿਨ ਚ ਰੈਕੀ ਕਰ ਲੇਗਾ ਇਹ ਇਦਾਂ ਦਾ ਇੱਕ ਉਸਤਾਦ ਜੀ ਮਾਡਰਨ ਤਰੀਕਾ ਤੁਹਾਨੂੰ ਦੱਸਦਾ ਮੈਂ ਜੀਓ ਕਾਲੂ ਕੇਬਲ ਦਾ ਕੰਮ ਸਿੱਖਣਾ ਤੁਸੀਂ ਠੀਕ ਆ ਉਹਦੇ ਘਰ ਦੇ ਕੇਬਲ ਕਈ ਤੇ ਖਰਾਬ ਹੋਣੀ ਹੈ ਕੇਬਲ ਸਹੀ ਕਰਨੀ ਜਾਣੀ ਤੁਸੀਂ ਠੀਕ ਆ ਉਹਦੇ ਟੀਵੀ ਪਿੱਛੇ ਬਹਿ ਕੇ ਨਾ ਪੁੱਠੀ ABC ਪੜ੍ਹਨੀ ਤੁਸੀਂ Z ਤੋਂ ਲੈ ਕੇ A ਤੱਕ ਪਿਛਾਂ ਨੂੰ ਹਾਂ ਮਾਡਰਨ ਇਲਮ ਹੈਗਾ ਉਹਦੇ ਨਾਲ ਜ਼ਿਆਦਾ ਉਹਦਾ ਟੀਵੀ ਸੜ ਜੂ ਬਸ ਆਹੋ ਉਹ ਇਹ ਨਹੀਂ ਉਹ ਐਸਾ ਛੋਟੇ ਛੋਟੇ ਨੁਕਸਾਨ ਤੋਂ ਨੁਕਸਾਨ ਪਹੁੰਚੂਗਾ ਨਾ ਉਹਨੂੰ ਇਹ ਕਹਿੰਦਾ ਪਹਿਲੇ ਛੋਟੇ ਛੋਟੇ ਨੁਕਸਾਨ ਉਸਤਾਦ ਜੀ ਪਤਾ ਗੱਲ ਹੋਰ ਸਿਰ ਦਰਦ ਹੋਏਗੀ ਓ ਯਾਰ ਇੱਕ ਮਿੰਟ ਯਾਰ ਜਾ ਉਹਨੂੰ ਪਹਿਲੇ ਫਾਈਨੈਂਸ਼ੀਅਲੀ ਤੌਰ ਤੇ ਕਮਜ਼ੋਰ ਕਰਦੇ ਨਹੀਂ ਨਹੀਂ ਹਾਂ ਇਦਾਂ ਦਾ ਉਸਤਾਦ ਕੋਈ ਜੀ ਆਈ 10 ਕਿਲੋ ਮਠਿਆਈ ਲੈ ਕੇ ਜਾਣੀ ਤੁਸੀਂ ਠੀਕ ਹੈ ਉਹਨੂੰ ਖਵਾਣੀ ਠੀਕ ਹੈ ਅੱਲਾ ਦੇ ਹੁਕਮ ਨਾਲ ਸ਼ੂਗਰ ਹੋ ਜਾਊਗੀ ਆਪੇ ਹੀ ਮਰ ਜਾਊਗਾ ਉਸਤਾਦ ਜੀ ਨਹੀਂ ਉਹ ਨਹੀਂ ਟੱਬ ਦੇ ਵਿੱਚ ਨਾ ਉਸਤਾਦ ਜੀ ਨੀਲ ਪਾ ਕੇ ਨਾ ਤੇ ਇੰਨੀ ਲੱਤ ਡਬੋਗੇ ਨਾ ਤੇ ਉਹ ਜਿਹੜੀ ਸਭਾ ਨੰਬਰ ਵਾਲੀ ਨਹੀਂ ਹੈਗੀ ਜਿਹੜੀ ਬੈਲੈਂਸ ਵਾਲੀ ਉਹਨੂੰ ਫੋਨ ਕਰਨਾ ਵਾ ਉਹਨੂੰ ਫੋਨ ਕਰਕੇ ਤੁਸੀਂ 3 ਵਾਰੀ ਕਹਿਣਾ ਵਾ ਕਿ ਉਹਦਾ ਬੇੜਾ ਕਰਕੇ ਹੋਏ ਉਹ ਤੁਹਾਡਾ ਇਨਸ਼ਾਅੱਲਾ ਕੰਮ ਹੋ ਜਾਣਾ ਚੁੱਪ ਕਰਕੇ ਇੰਨਾ ਕੁ ਕੰਮ ਇਦਾਂ ਨਹੀਂ ਹੋਣਾ ਫਰੀ ਦੇ ਇੱਕ ਹੋਰ ਕੁਲੀਆ ਉਹ ਲਿਆ ਕੇ ਸੰਘਾਰਾ ਲੈਣਾ ਇੱਕ ਗਮਲਾ ਲੈ ਆਉਣਾ ਲਿਆ ਕੇ ਗਮਲਾ ਉਹ ਜਿਹੜਾ ਸੰਘਾਰਾ ਨਾ ਉਹਦੇ ਥੱਲੇ ਰੱਖ ਦੇਣਾ ਉਹਦੇ ਉੱਤੇ 7 ਮੁਰਗੀਆਂ ਹਲਾਲ ਕਰਨੀਆਂ ਗਮਲੇ ਦੇ ਵਿੱਚ ਉਹਦਾ ਜਿਹੜਾ ਖੂਨ ਹੈ ਨਾ ਉਹਦੇ ਵਿੱਚ ਜਾਵੇ ਹਾਂ ਫਿਰ ਉਹ 40 ਦਿਨਾਂ ਬਾਅਦ ਉਹ ਸੰਘਾਰਾ ਕੱਢਣਾ ਵਾ ਉਹਨਾਂ ਦੀ ਛੱਤ ਤੇ ਸੁੱਟ ਦੇਣਾ 40 ਦਿਨਾਂ ਤੋਂ ਪਹਿਲੇ ਸਟਾਰਟ ਹੋ ਭਾਵੇਂ ਕਿਸੇ ਟਰੱਕ ਥੱਲੇ ਆ ਕੇ ਮਰ ਉਹਨਾਂ ਦੀ ਛੱਤ ਤੱਕ ਜਾਣਾ ਕਿੱਦਾਂ ਵਾ ਭਾਈ ਲੈ ਕੱਢ ਕੇ ਵਿੱਚੋਂ ਉਹਦੇ ਵਿੱਚੋਂ ਕੱਢਣਾ ਗਮਲੇ ਤੇ 40 ਦਿਨਾਂ ਬਾਅਦ ਉਹ ਛੱਤ ਤੇ ਉਹਨਾਂ ਦੀ ਛੱਤ ਤੋਂ 2-2 ਕਿਲੋਮੀਟਰ ਤੱਕ ਸਿਕਿਉਰਿਟੀ ਹੁੰਦੀ ਹੈ ਯਾਰ ਉਸਤਾਦ ਓਏ ਕਿਤੇ ਮਗਰ ਆ ਗਿਆ ਦੁਸ਼ਮਣ ਉਸਤਾਦ ਜੀ ਇੱਕ ਮੇਰੇ ਕੋਲ ਹੱਲ ਹੈਗਾ ਤੁਸੀਂ ਡਬਿੰਗ ਮਾਸਟਰ ਹੋ ਮਾਸ਼ਾਅੱਲਾ ਹਾਂ। ਕੁੜੀ ਦੀ ਆਵਾਜ਼ ਕੱਢ ਲੈਂਦੇ ਹੋ ਉਹਨੂੰ ਕੁੜੀ ਦੀ ਆਵਾਜ਼ ਦੇ ਨਾਲ ਨਾ ਫੋਨ ਕਰਨਾ ਤੁਸੀਂ ਉਹਨੂੰ ਕਹਿਣਾ ਮੇਰੀ ਖਾਤਰ ਮਰ ਮੈਂ ਸਕਦੇ ਕੁੜੀ ਹੋ ਦੀ ਆਵਾਜ਼ ਨਹੀਂ ਕੱਢਦਾ ਮੈਂ ਆਪਣੀ ਕੱਢਦਾ ਕੁੜੀ ਆਪਣਾ ਕੱਢਦੀ ਹੈ ਨਹੀਂ ਤੁਸੀਂ ਕੁੜੀ ਦੀ ਆਵਾਜ਼ ਕੱਢ ਕੇ ਉਹਨੂੰ ਕਹਿਣਾ ਮੇਰੀ ਖਾਤਰ ਮਰ ਸਕਦੇ ਹੋ ਉਹ ਕਹੇਗਾ ਹਾਂ ਤੁਸੀਂ ਕਹਿਣਾ ਮਰ ਜਾ ਸਾਰਾ ਕੁਝ ਹੋ ਜਾਏ ਮੇਰਾ ਦੁਸ਼ਮਣ ਕੋਈ ਏਡਾ ਠਰਕੀ ਨਹੀਂ ਕੁੜੀਆਂ ਦਾ ਅੱਛਾ ਉਸਤਾਦ ਜੀ ਸਾਰੇ ਆਪਣਾ ਆਪਣਾ ਦੱਸਣੇ ਭੰਮੀਪੁਰੇ ਕੋ ਬਾਬਾ ਬੈਠਾ ਵਾ ਚੱਲ ਉਹ ਬਰਨਲ ਪੜ ਕੇ ਦਿੰਦਾ ਚੁੱਲ੍ਹੇ ਦਾ ਬਰਨਲ ਨਹੀਂ ਹੁੰਦਾ ਉੱਥੇ ਜਿੱਧਰ ਨੂੰ ਘੁਮਾਣਾ ਉਧਰ ਤੁਹਾਡੇ ਸਾਰੇ ਦੁਸ਼ਮਣ ਜ਼ੇਰ ਹੋਈ ਜਾਣੇ ਏਦਾਂ ਕਰਕੇ ਜੇ ਜ਼ੇਰ ਕਰਨਾ ਵਾ ਫਿਰ ਇੱਥੇ ਨਹੀਂ ਦੁਬਈ ਆ ਹੱਲ ਇੱਕ ਛੋਟਾ ਜਿਹਾ ਹੱਲ ਜੇ ਤੁਸੀਂ ਕਰ ਲੋਗੇ ਨਾ ਥੋੜੀ ਜਿਹੀ ਮੁਸ਼ਕਲ ਆ ਉਹਦੇ ਚ ਬਸ ਚੱਲਦੀ ਜੰਗ ਚੋਂ ਨਾ 8-9 ਬੰਬ ਲੈ ਆਣੇ ਆ ਤੁਸੀਂ
ਭੰਮੀਪੁਰ ਇੱਕ ਬਾਬਾ ਉਹ ਪੜ ਕੇ ਦੇਗਾ, ਉਹ ਤੁਸੀਂ ਉਹਨਾਂ ਦੇ ਮੂੰਹ 'ਚ ਸੁਣਦੇ। ਇਹ ਤੇਰੇ ਵਾਲਾ ਬਾਬਾ ਉਹੀ ਹੈ ਭੰਬੀਪੁਰ ਵਾਲਾ? ਕੋਈ ਉਸਤਾਦ ਜੀ ਮੈਂ ਪਰਸੋਂ ਲੈ ਕੇ ਇਹਨੂੰ ਸ਼ਿਫਾ ਹੋਈ ਗੁਜਰ ਉੱਥੋਂ ਹੀ ਸਹੀ ਵਾਪਸ ਹੋਇਆ ਵਾ। ਉਸਤਾਦ ਜੀ ਤੁਸੀਂ ਨਾ 2 ਕੁੱਤੇ ਪਾਲੋ ਤੇ ਤਸਵੀਰ ਉਹਦੀ ਵਿਖਾ ਕੇ ਨਾ ਸਾਹਮਣੇ ਉਹਨੂੰ ਕਹਿਣਾ ਇਲੂ ਉਹ ਪੈ ਜਾਏਗਾ ਉਸਤਾਦ ਜੀ। ਦੰਦੀ ਜਦੋਂ ਵੱਢੇਗਾ 14 ਟੀਕੇ ਲੱਗਣੇ, ਵਿੱਚ ਇੱਕ ਜ਼ਹਿਰ ਦਾ ਵੀ ਲਾ ਦਾਂਗੇ ਤੇ ਮਰ ਜਾਊਗਾ। ਐ ਸਹੀ ਜੇ ਸਾਰਾ ਉਸਤਾਦ ਜੀ ਜਿਹੜਾ ਫਾਈਨੈਂਸ਼ਲੀ ਉਹਨੂੰ ਕਰਨਾ ਨਾ ਮਾੜਾ ਫਾਈਨੈਂਸ਼ਲੀ, ਦੁਸ਼ਮਣ ਦੀ ਕਮੇਟੀ ਆਪਣੇ ਨਾਲ ਪਾ ਕੇ ਨਾ ਪਹਿਲੀ ਰੱਖ ਕੇ ਕਹੋ ਟੁੱਟ ਗਈ ਫਾਈਨੈਂਸ਼ਲੀ ਪਰੇਸ਼ਾਨ ਹੋ ਜਾਏਗਾ। ਇਹ ਵੀ ਯਾਰ ਉਸਤਾਦ ਜੀ ਫਿਰ ਮੇਰੇ ਜ਼ਿਹਨ 'ਚ ਇੱਕ ਗੱਲ ਆ ਗਈ ਅਚਾਨਕ, ਤੁਸੀਂ ਸਿਕਿਉਰਿਟੀ ਰੱਖ ਲਓ ਇੰਜ, ਪਿੱਛੇ ਇੱਕ ਵੀਗੋ ਡਾਲਾ, ਇੱਕ ਅੱਗੇ। ਉਹ ਯਾਰ ਇਹ ਸਿਕਿਉਰਿਟੀ ਵਾਲਾ ਨਹੀਂ, ਉਹ ਇਦਾਂ ਤਾਂ ਮੈਂ ਫਾਈਨੈਂਸ਼ਲੀ ਮਾੜਾ ਹੋ ਕੇ ਮਰ ਜਾਣਾ। ਉਹ ਯਾਰ ਇੱਕ ਮਿੰਟ ਉਸਤਾਦ ਜੀ, ਢੇਲੀਆਂ ਵਾਲਾ ਗਜਰੇਲਾ ਮਿਲਦਾ ਨਾ ਜਿਹੜਾ, ਆਹੋ ਗੰਢਾਂ ਵਾਲਾ 300 ਰੁਪਏ ਪਾਈਆ। ਉਹਨੂੰ ਕਹਿਣਾ ਜੜਾਂ ਵਾਲਾ ਦਲੀਆ ਦੇ ਦੇ, ਉਹਦੇ ਥੱਲੇ ਜੜਾਂ ਹੋਣੀਆਂ। ਓਏ ਆ ਬਸ ਕਰ ਦੇ ਯਾਰ, ਤੂੰ ਦੱਸ ਕੋਈ ਹੈ? ਇਦਾਂ ਦਾ ਹੈ ਇਹ ਤੁਸੀਂ ਨਾ ਪਾਈਆ ਖਸਖਾਸ ਲੈਣੀ, ਇੱਕ ਲੈਣੀ ਆ ਪੀਲੇ ਰੰਗ ਦੀ ਧੋਤੀ ਲੈ ਕੇ, ਧੋਤੀ ਬੰਨ ਕੇ ਨਾ ਉਹ ਪਾਈਆ ਖਸਖਾਸ ਆ ਜਿਹੜੀ ਕੰਨੀ ਨਹੀਂ ਹੁੰਦੀ ਇਹਦੇ ਵਿੱਚ ਰੱਖਣੀ ਆ। ਉਹ ਜਿਹੜੀ ਇੰਜਨ ਹਾਂਜੀ ਇੰਜਨ ਇਹਦੇ ਵਿੱਚ ਦੇ ਲੈਣੀ ਪਾਈਆ। 7 ਦਫਾ ATM ਮਾਰਨ, 7 ਦਫਾ ਮਤਲਬ 7 ਉਹ ਧੋਤੀ ਪਾ ਕੇ? ਹਾਂਜੀ ਧੋਤੀ ਪਾ ਕੇ ATM ਚੋਂ ਪੈਸੇ ਕੱਢ। ਹਾਂਜੀ 7 ਬਾਅਦ ਚ ਵੇਖਿਓ ਦੁਸ਼ਮਣ ਤੁਹਾਡਾ ਅੰਦਰੋਂ ਅੰਦਰ ਹੀ ਮਰ ਜਾਏਗਾ। ਅੰਦਰ ਹੀ। ਯਾਨੀ ਮੈਂ ਖਸ਼ਕਾਸ ਲੈ ਕੇ ਧੋਤੀ ਦੇ ਇੱਥੇ ਦੇ ਕੇ ਤੇ ATM ਮਾਰਾ? ਹਾਂਜੀ 7 ਟ੍ਰਾਂਸਲੇਟਰ ਉਹ ਮਾਰ ਯਾਰ ਟ੍ਰਾਂਸਲੇਟਰ। ਟ੍ਰਾਂਜੈਕਸ਼ਨ ਆ। ਉਸਤਾਦ ਜੀ ਇੱਕ ਮਿੰਟ, ਫੈਸਲ ਸਾਹਿਬ ਸ਼ਰਬਤ ਜ਼ਰੂਰੀ ਮਿਲਦਾ? ਜ਼ਰੂਰੀ ਮਿਲਦਾ ਉਸਤਾਦ ਜੀ ਪਰਾਤ ਚ ਪਾ ਕੇ ਉਹਨੂੰ ਵਿੱਚੋਂ ਨਾ ਰੋਡ ਕੱਢ ਲੈਣੇ ਦੇ, ਸ਼ਰਬਤ ਦੇ ਨਾ ਰੋਡ ਸਾਡੇ ਕੱਢ ਕੇ ਨਾ ਸਾਈਡ, ਰੋਡ ਵੀ ਕੱਢ ਲੈਣੇ, ਗੋਲ ਚੱਕਰ ਵੀ ਕੱਢ ਲੈਣੇ, ਉਹਨੂੰ ਛਾਣ ਲੈਣਾ ਸ਼ਰਬਤ ਨੂੰ, ਠੀਕ ਹੈ ਜੀ। ਉਹ ਕੱਢ ਕੇ ਨਾ ਸਾਈਡ ਤੇ ਕਰਕੇ, ਯੂ ਟਰਨ ਕੱਢਣੇ ਵਿੱਚ ਰੋਡ ਦੇ ਕਿ ਨਹੀਂ? ਨਹੀਂ ਉਹ ਵਿੱਚੇ ਪਾ ਦਿਓ, ਕਿਰਲੀ ਦੇ ਨਾਂ ਲੈ ਕੇ ਨਾ ਉਹਦੇ ਨਾਲ ਪੁਣ ਕੇ ਨਾ ਤੁਸੀਂ ਇੱਕ ਟਾਕੀ 'ਚ ਬੰਨ ਕੇ ਅਗਲੇ ਦੇ ਬੂਹੇ ਅੱਗੇ ਬੰਨ ਆਓ, ਇਹ ਦੁਸ਼ਮਣ ਤੁਹਾਡਾ ਜ਼ੇਰ ਹੋ ਜਾਊ। ਯਾਰ ਇਹ ਤਾਂ ਆਪ ਉਸਤਾਦ ਜੀ ਭੰਮੀਪੁਰ ਬਾਬਾ ਬੈਂਦਾ ਵਾ, ਲੋਹੇ ਦੀਆਂ ਤਾਰਾਂ ਨਾਲ ਬੁਰਸ਼ ਪਾੜ ਕੇ ਦਿੰਦਾ ਵਾ, ਜਿੱਧਰ ਤੁਸੀਂ ਬੁਰਸ਼ ਮਾਰੀ ਜਾਣਾ ਤੁਹਾਡੇ ਦੁਸ਼ਮਣ ਜ਼ੇਰ ਹੋਈ ਜਾਣੇ। ਕਿਉਂ ਉਸਤਾਦ ਜੀ ਮੁਲਤਾਨੀ ਸੋਨਾ ਹਲਵਾ ਖਾਦਾ? ਸਾਈ ਮੈਨੂੰ ਵੀ ਮੰਗਾ ਕੇ ਦਿਓ, 2 ਕਿਲੋ ਮਹਿਮਾਨ ਆਏ ਸਾਈ ਦਾ ਤੇ ਦੁਸ਼ਮਣ ਲਾਣ ਦੇ ਭੇਜੋ ਸਾਈ। ਦੁਸ਼ਮਣ ਲੱਗਣ ਲੱਗ ਗਿਆ। ਤਾਂ ਜੀ ਕੋਲੇ ਲੈ ਲੈਣੇ, ਕੋਲੇ ਕਾਲੇ, ਪਰਾਤ ਲੈ ਕੇ ਭਖਾ ਲੈਣੇ ਆ। ਚਿੱਟੇ ਵੀ ਹੁੰਦੇ ਆ ਕੋਲੇ? ਕਾਲੇ ਲੈਣੇ ਤੁਸੀਂ, ਨਹੀਂ ਹੋਰ ਰੰਗ ਦੇ ਵੀ ਹੁੰਦੇ? ਇਹ ਦਮੀਪੁਰੇ ਇੱਕ ਬਾਬਾ ਰਹਿੰਦਾ ਯੈਲੋ ਕੋਲੇ ਵੀ ਹੁੰਦੇ ਤਾਂ। ਯਾਰ ਪਹਿਲੇ ਮੇਰੀ ਗੱਲ ਸੁਣ ਲਾ, ਅਸੀਂ ਅੱਛਾ ਜੀ, ਇਹ ਜ਼ਮਾਇਆ ਸਾਨੂੰ ਕੋਲੇ ਲੈ ਲੈ, ਕੋਲੇ ਭਖਾ ਲੈਣੇ ਉਸਤਾਦ ਜੀ ਤੁਸੀਂ। ਪਕਾ ਲੈ, ਉਹਨੂੰ ਲੈ ਜਾਣਾ ਤੁਸੀਂ ਵਾਸ਼ਰੂਮ 'ਚ, ਪਕਾ ਕੇ? ਹਾਂਜੀ ਭਖਾ ਕੇ, ਤੇ ਫੁਹਾਰੇ ਦੇ ਨਾਲ ਲਟਕਣਾ ਭਖਾ ਕੇ ਉੱਤੇ ਫੁਹਾਰਾ, ਹਾਂ ਸੇਕ ਪਵੇ ਤੇ ਉਧਰੋਂ ਮੋਟਰ ਚਲਾ ਦੇਣੀ ਹੈ। ਉਹ ਇੰਨਾ ਹੀ ਨਹੀਂ ਜਾਂ ਜੋ ਡਰਮੀ ਭਰੀ ਉਦੋਂ ਪੰਪ ਚੱਲਣਾ ਵਾ, ਉਹ ਪਾਣੀ ਡੁੱਲਣਾ, ਉਹਦੀ ਤੋਂ ਫੋਸ ਹੋ ਗਏ, ਤੁਹਾਨੂੰ ਵੀ ਫੋਸ ਹੋ ਜਾਣਾ। ਉਹ ਇਦਾਂ ਆਪਣੀ ਅੱਛਾ ਉਹਦਾ ਦੁਸ਼ਮਣੀ ਦੇ ਨਾਲ ਤਾਲੁਕ? ਹਾਂਜੀ। ਉਹ ਯਾਰ ਇਹ ਫਿਰ ਇਦਾਂ ਕਰ ਲਵੋ, ਸਿੱਧਾ ਉਸਤਾਦ ਜੀ ਜਿਹੜੇ ਬੂਟ ਨਹੀਂ ਹੁੰਦੇ ਰੇੜੀ ਜਿਹਦੇ ਥੱਲੇ ਰੇੜੇ 'ਚ ਲੱਗੇ ਹੁੰਦੇ, ਆਹੋ ਟਾਇਰਾਂ ਵਾਲੇ, ਉਹ ਟਾਇਰਾਂ ਵਾਲੇ ਬੂਟ ਲੈ ਲੈਣੇ ਉਸਤਾਦ ਜੀ। ਉਹ ਪਾ ਕੇ ਤੁਸੀਂ ਇੱਕ ਮੰਜੀ ਖੜੀ ਕਰ ਲੈਣੀ, ਤੁਸੀਂ ਸੌ ਜਾਣਾ, ਠੀਕ ਹੈ। ਉਹਦੇ ਤੁਸੀਂ 3 ਘੰਟੇ ਅੱਖ ਲਾਣੀ, ਉਹ ਬੂਟ ਸਵੇਰੇ ਜਾ ਕੇ ਜਿਹਨੂੰ ਵਾਪਸ ਕਰਨੇ ਉਹਨੂੰ ਕਹਿਣਾ ਬਦਦੁਆ ਦੇ, ਉਹਦਾ ਕੰਮ ਤਮਾਮ ਹੋ ਜਾਣਾ। ਉਹ ਨਹੀਂ ਖਰੀਦ ਇਦਾਂ ਨਹੀਂ ਹੋਣਾ, ਪਤਾ ਕਿੱਦਾਂ ਹੋਣਾ? ਇਹ ਇੱਕ ਲਾਲ ਪਾਲਿਸ਼ ਲਿਆ, ਆ ਜਿਹੜੀ ਜੁੱਤੀਆਂ ਤੇ ਨਹੀਂ ਰੈੱਡ ਬਰਾਊਨ, ਉਹ ਲਿਆਣ, ਉਹਦੇ ਵਿੱਚ 3 ਨਿੰਬੂ ਨਿਚੋੜਨ। ਹਾਂ ਨਿੰਬੂ ਨਿਚੋੜ ਕੇ ਇੱਕ ਘੜਾ ਲਿਆਣ, ਇਹ ਬੁੱਧ ਵਾਲੇ ਦਿਨ ਮੰਗਲ ਨੂੰ ਜਾਂ ਬੁੱਧ ਨੂੰ, ਉਹਨੂੰ ਪਾਲਿਸ਼ ਕਰਕੇ ਉਹਨੂੰ 17 ਦਿਨ ਬਨੇਰੇ ਤੇ ਰੱਖਣ। ਉਹ ਸਾਰੀ ਪਾਲਿਸ਼ ਘਰੇ ਨੂੰ ਮਾਰ ਲੈਣੀ, ਮਾਰ ਕੇ 17 ਦਿਨ ਵੇਖੀ, ਦੁਸ਼ਮਣ ਨਜ਼ਰ ਨਹੀਂ ਆਏਗਾ। ਯਾਰ ਤੁਹਾਨੂੰ ਪਤਾ ਹੀ ਨਹੀਂ ਹੈ ਕਿੱਡਾ ਦੀ ਗੱਲ। ਸਾਈ ਤੁਹਾਡੀ ਵੇਸਟ ਕਿੰਨੀ ਹੈ? ਹੈ 52 ਆ ਪਿਛਲੇ 10-15 ਮਿੰਟ ਤੋਂ ਜਿੰਨਾ ਟਾਈਮ ਔਰ ਆਉਂਦਾ ਨਹੀਂ ਫੇਰ ਵੀ ਉਸਤਾਦ ਜੀ ਕਿੰਨੀ ਵੇਸਟ ਹੈ? 38 ਹੈ ਕਿ 40 ਹੈ? 36 ਮੇਰੀ ਹੈਗੀ ਆ ਡਰੈਸ ਦੀ, ਆਹੋ 34 ਮੇਰੀ ਹੈਗੀ ਆ ਦੀ ਜੀਨਸ ਦੀ। 38 ਵੇਸਟ ਦੀਆਂ ਨਹੀਂ ਪਈਆਂ ਸਾਈ, ਮੈਨੂੰ ਚਾਹੀਦੀਆਂ 2 ਪੈਂਟਾਂ ਲੈ ਦਿਓ ਮੈਨੂੰ। ਦੁਸ਼ਮਣੀ ਕਿੱਥੇ ਹੈ? ਦੁਸ਼ਮਣੀ ਯਾਰ ਓਏ ਲੈਣ ਤੇ ਦੇ ਦੁਸ਼ਮਣੀ, ਇਸ ਤੋਂ ਹੋਰ ਵੱਧ ਕਿਹੜੀ ਦੁਸ਼ਮਣੀ ਹੋਣੀ? ਸਾਡੀ ਰੇਤਾ ਦੀਆਂ ਬੋਰੀਆਂ ਨਹੀਂ ਹੁੰਦੀਆਂ ਵੱਡੀਆਂ ਭਰੀਆਂ, ਉਹ ਤਕਰੀਬਨ 2.5-3 ਮਣ ਦੀਆਂ। ਓ ਜੀ ਯਾਰ ਉਸਤਾਦ ਨੇ ਦੁਸ਼ਮਣ ਮਾਂਜ ਕੇ ਮਰਨਾ ਵਾ, ਲੈਡੀ ਕਿਹੜੀ ਗੱਲ ਸੀ? ਜੀ ਸੁਣ ਤੇ ਲਓ, ਉਹ 40 ਬੋਰੀਆਂ ਲੈਣੀਆਂ ਨੇ ਤੁਸੀਂ, ਆਹੋ ਤੇ ਤੇ ਮਕਾਨ ਉੱਤੇ ਚੜਾਣੀਆਂ, ਉੱਤੇ ਛੱਤ ਤੇ ਆਪ। ਅੱਛਾ ਹਾਂਜੀ ਉਹ 40 ਬੋਰੀਆਂ ਚੜਾ ਲਓ, ਜੇ ਤੁਸੀਂ ਬਚ ਗਏ ਤੇ ਦੁਸ਼ਮਣ ਨਹੀਂ ਬਚੇਗਾ। ਹਾਂ ਮੇਰੇ ਚ ਤਾਕਤ ਆ ਜਾਏਗੀ। ਉਸਤਾਦ ਜੀ 240 ਦੀ ਸਪੀਡ ਤੇ ਬੁਲਡੋਜ਼ਰ ਭਜਾਉਣਾ ਬਾਜੀ ਫ੍ਰੀ ਰੇ ਤੇ ਬੱਚਾ ਭਜਾ ਲੇਗਾ। ਇੱਕ ਮਿੰਟ ਯਾਰ, 240 ਸਪੀਡ ਨਾਲ ਤੁਸੀਂ ਉਸਤਾਦ ਜੀ ਵੱਡਾ ਰਿੱਛ ਲੈ ਕੇ ਉਹਨੂੰ ਗਿੱਟੇ ਨਾਲ ਬੰਨ ਲੈਣਾ। ਜਿੰਨੇ ਕਦਮ ਤੁਸੀਂ ਟੁਰਨੇ ਆ ਨਾ, ਉਹਨੇ ਕਦਮ ਉਹਦੀਆਂ ਸਾਹਾਂ ਔਖੀਆਂ ਹੋ ਜਾਣੀਆਂ ਦੁਸ਼ਮਣ। ਹੋਏ ਆ ਕਾਲਾ ਵਾ, ਉਹ ਯਾਰ ਚੁੱਪ ਕਰ ਜਾਓ ਉਸਤਾਦ ਜੀ, ਭੰਮੀਪੁਰੇ ਬਾਬਾ ਬੈਂਦਾ ਵਾ, ਉਹ ਯਾਰ ਉਠਾ ਦੇ ਉਹਨੂੰ ਯਾਰ, ਬਲਬ ਪੜ ਕੇ ਦੇਗਾ, ਤੁਸੀਂ ਬਲਬ ਲਾਉਣਾ ਵਾ, ਉਹਦੇ ਸਾਏ ਥੱਲੇ ਜਿਹੜਾ ਬੰਦਾ ਪਏਗਾ ਜ਼ੇਰ ਹੋ ਜਾਏਗਾ। ਮੈਂ ਉਹਦੇ ਦੁਸ਼ਮਣ ਦੇ ਘਰ ਜਾ ਕੇ ਬਲਬ ਕਿੱਦਾਂ ਲਾਉਣਾ?
ਉਹਦਾ ਉਸਤਾਦ ਜੀ ਹੱਲ ਹੈ ਆਪ ਨੇ ਨਾ ਜਾਣਾ, ਕੋਈ ਬੱਚਾ ਭੇਜ ਦੇਣਾ। ਉਸਤਾਦ ਜੀ ਨਹੀਂ ਹੋਲਡਰ ਲੈ ਕੇ ਪਿੱਛੋਂ ਲੰਮੀ ਤਾਰ ਇੰਜ ਘੁਮਾ ਕੇ ਦੂਰੋਂ ਜਿੱਥੋਂ ਮਰਜ਼ੀ ਸੁੱਟੋ। ਆਹੋ ਕਹਿ ਦੇਣਾ ਤੁਹਾਡਾ ਬਲ ਯਾਰ ਇਦਾਂ ਕਰੇ ਬਾਬੇ ਕੋਈ ਮਾਈ ਹੋਵੇ ਨਾ 80 ਸਾਲਾ ਮਾਈ, ਉਸਤਾਦ ਜੀ ਦਾ ਦੰਦ ਕੱਢ ਕੇ ਨਾ ਸਾਫ਼ ਕਰਕੇ ਫਿਰ ਲਾਣਾ। 80 ਸਾਲਾਂ ਮਾਈ ਦੇ ਪਹਿਲੇ ਇਹਨਾਂ ਦੰਦ ਹੋਇਆ ਤਾਂ ਮੈਂ ਕਿੱਥੇ ਲੈਣਾ। ਉਹ ਲੱਭ ਲਈਦੇ ਨਾ ਇਲਾਜ ਨਹੀਂ ਕਰ ਓਏ ਮੈਂ ਇੱਕ ਤਰੀਕਾ ਦੱਸ। ਕਿਹੜਾ? ਮੈਂ ਉਹਦੇ ਘਰ ਦੇ ਬੂਹੇ ਜਾ ਕੇ ਨਾ ਫੇਰੀ ਵਾਲਾ ਬਣ ਕੇ ਤੇ ਮੈਂ ਉਹਦੇ ਘਰ ਦੇ ਬੂਹੇ ਜਾ ਕੇ ਤੇ ਆਵਾਜ਼ ਲਾਉਣਾ, ਮੁਝੇ ਦੁश्मन के बच्चों को पढ़ाना है। ਹੋ ਸਕਦਾ ਕਵੇ ਕਿ ਵੀ ਆ ਸਾਡੇ ਬੱਚੇ ਨੂੰ ਟਿਊਸ਼ਨ ਪੜ੍ਹਾ ਦੇ। ਉਹਦੇ ਘਰ ਵੜਨ ਦਾ ਤਰੀਕਾ ਵਾ। ਛੁੱਟੀ ਕਰੋ ਤੇ ਗੋਲੀ ਮਾਰ ਦੇਵੇ ਉਸਤਾਦ ਜੀ। ਨਹੀਂ ਉਹਦੇ ਬੱਚੇ ਤੋਂ ਸ਼ੁਰੂ ਹੋਇਆ, ਬੱਚੇ ਨੂੰ ਚਾਕੂ ਮਾਰ ਦੇਖੋ ਬੋਣੀ ਕੀਤੀ ਹਲੇ, ਸਹੀ ਨਹੀਂ? ਹਾਂ ਇਦਾਂ ਕਰੇ ਉਸਤਾਦ। ਬੱਚਿਆਂ ਤੇ ਜ਼ੁਲਮ ਨਾ ਕਰ। ਹਾਂ ਉਸਤਾਦ ਜੀ ਨੇ ਦੁਸ਼ਮਣੀ ਨਿਭਾਣੀ ਆ ਭਾਈਆਂ ਤਰ੍ਹਾਂ, ਬੱਚਿਆਂ ਤੇ ਬੱਚਿਆਂ ਨਾਲ, ਔਰਤਾਂ ਨਾਲ, ਇਹਨਾਂ ਨਾਲ ਨਹੀਂ, ਇਹਨਾਂ ਨੂੰ ਨਹੀਂ। ਬੰਦਿਆਂ ਨਾਲ ਡਾਇਰੈਕਟ। ਮੇਰਾ ਦੁਸ਼ਮਣ ਹੋਵਾ ਮੈਂ ਉਹਨਾਂ ਗੱਲ ਕਰਨੀ, ਮੈਂ ਉਹਦੇ ਇੱਧਰ ਉੱਧਰ ਕੀ ਕਰਨ ਜਾਣਾ। ਭਾਵੇਂ ਉਹ ਪੂਰੇ ਤਾਂ ਬਾਬਾ ਘਟੀਆ ਬੰਦਾ, ਬੰਦੇ ਦਾ ਕੰਮ ਨਾ ਉਸਤਾਦ ਜੀ, ਕਿ ਦੁਸ਼ਮਣ ਤੁਹਾਡਾ ਵਾ। ਉਸਤਾਦ ਜੀ ਫਿਰ ਬਹੁਤ ਘਟੀਆ ਦਾ। ਬਹੁਤ ਘਟੀਆ ਦਾ। ਭਾਵੇਂ ਪੂਰੇ ਬਾਬਾ ਬੈਂਦਾ ਵਾ ਉਸਤਾਦ ਜੀ, ਮੈਂ ਉਹ ਕਾਲ ਯਾਰ ਕਰਦਾਂਗਾ। ਬਾਬਾ ਪੈਣਾ ਮਤਲਬ ਉਹ ਪਤਾਵਾ ਪੜ ਕੇ ਦੇਗਾ ਤੁਹਾਨੂੰ, ਪਤਾਵਾ ਦੁਸ਼ਮਣ ਦੀ ਜੁੱਤੀ 'ਚ ਰੱਖਣਾ ਵਾ ਉਸਤਾਦ ਜੀ, ਦੁਸ਼ਮਣ ਦੇਰ ਹੋ ਜਾਏਗਾ, ਤੁਹਾਨੂੰ ਲੱਭੇਗਾ ਵੀ ਨਹੀਂ। ਮੈਂ ਕਿੱਥੋਂ ਲੱਭਣੀ ਉਹਦੀ ਜੁੱਤੀ? ਉਹ ਜੁਮਾ ਨਹੀਂ ਪੜਦਾ। ਹੁਣ ਕੁਛ ਆਪ ਹੀ ਕਰੋ, ਸਾਰਾ ਅਸੀਂ ਕਰਦਾ ਵਾ। ਦੁਸ਼ਮਣ ਤੁਹਾਡਾ ਕਿ ਸਾਡਾ? ਉਸਤਾਦ ਜੀ ਸ਼ੇਰ ਦੀ ਗਰਦਨ ਤੋਂ ਵਾਲ ਪੁੱਟ ਲਿਆਓਗੇ। ਪੁੱਟ ਲੈਣਗੇ ਉਸਤਾਦ ਜੀ, ਪੁੱਟੋ ਇੱਥੋਂ ਪੜ। ਇਹ ਕਿਹੜਾ ਮੁਸ਼ਕਲ ਆ ਕੰਮ? ਕੀ ਹੋਇਆ? ਓ ਯਾਰ ਕੀ ਸ਼ੀਨ ਪੇਸ਼ਵਾ ਸ਼ੂਰ ਏਮਾ ਕੁਫ ਸ਼ੇਰ ਨਹੀਂ ਕਿਹਾ। ਅੱਛਾ ਇਹਦੇ ਨਾਲ ਤੇ ਮੈਂ ਵੇਖਿਆ ਦੂਸਰੇ ਬੰਦੇ ਸ਼ੁਕਰ ਹੈ ਵਿੱਚ ਚੈਨ ਨਹੀਂ ਪਾਇਆ। ਤਾਂ ਜੀ ਡਾਇਨਾਸੌਰ ਦਾ ਦੰਦ ਲੱਭਣਾ ਤੁਸੀਂ। ਹਾਏ 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 ਕੀ ਗੱਲ ਤੇ ਹੈ? ਗਵਾਚਾ ਤੇਰਾ। ਮੈਂ ਕੋ ਲੱਭਣਾ? ਇਹ ਨਹੀਂ ਚਾਹੁੰਦੇ ਉਹ ਦੁਸ਼ਮਣ ਨੂੰ ਰੇਡ ਕਰਨਾ ਇਹਨਾਂ। ਇਹ ਪਤਾ ਤੁਸੀਂ ਯਾਰ ਤੂੰ ਦੱਸ ਯਾਰ। ਇਹ ਉਹ ਮੱਛਲੀਆਂ ਵਾਲਾ ਲੱਗਾ ਤੁਹਾਡੇ ਘਰ ਉਹ? ਐਕੁਆਰੀਅਮ। ਹਾਂਜੀ ਉਹ ਜਿਹੜੇ ਸ਼ੀਸ਼ੇ ਉਹ ਅੰਗਰੇਜ਼ਾਂ ਦੇ ਕਿਊਰੀਅਨ। ਹਾਂ ਇਹ ਪਹਿਲੇ ਉਹ ਲਾਣ ਫਰੀਦ ਭਾਈ, ਉਹਦੇ ਵਿੱਚ ਮੱਛਲੀਆਂ ਰੱਖਣ। ਇਹ ਮੱਛਲੀਆਂ ਕਿੰਨੀਆਂ ਸੀ? 33 ਮੱਛਲੀਆਂ ਉਹ ਹੋਣੀਆਂ। 34 ਸੀਗੀਆਂ। 34 ਸੀ? ਹਾਂ 34 34 ਆ 33 34 ਮੱਛਲੀਆਂ ਹੋਣੀਆਂ ਚਾਹੀਦੀਆਂ। 33 ਨਹੀਂ ਲੱਭਦੀਆਂ ਮੱਛਲੀਆਂ, ਹਾਂਜੀ। ਮੁਸ਼ਕਲ ਲੱਭਦੀਆਂ ਕਿਸੇ ਨੇ। ਚਲੋ ਜੋਟਾ ਕਰ ਲਿਓ, 34 ਮੱਛਲੀਆਂ ਲੱਭਦੀਆਂ। ਜੋਟਾ ਕਰ ਲਿਓ 34। ਇਹ 34 ਮੱਛਲੀਆਂ। ਉਸ ਤੋਂ ਬਾਅਦ 4GB ਇਹਨਾਂ ਨੇ ਲੈਣਾ ਮੈਮਰੀ ਕਾਰਡ, ਉਹਦੇ ਵਿੱਚ ਭਰਾਣ ਆ ਜਿਹੜੇ ਸਦਾਬਹਾਰ ਗਾਣੇ ਨਹੀਂ 20 ਰੁਪਏ ਦੇ ਸਦਾਬਹਾਰ ਗਾਣੇ ਭਰਾ ਕੇ ਉਹ ਵਿੱਚ ਸੁੱਟ ਦਿਆ ਕਰਨ। ਇੱਕ ਲੌਂਗ ਲਿਆਣ, ਉਹ ਇੱਥੇ ਮੱਥੇ ਤੇ ਰੱਖ ਕੇ ਰਾਤ ਨੂੰ ਸੌਣ ਲੱਗਿਆ ਉੱਤੇ ਟੇਪ ਲਾ ਲਿਆ ਕਰਨ। ਸਵੇਰੇ ਉੱਠਣ ਦੁਸ਼ਮਣ ਅੰਦਰੋਂ ਅੰਦਰ ਹੀ ਨਜ਼ਰ ਹੀ ਨਹੀਂ ਆਏਗਾ। ਵੇਖੀ ਬੜਾ ਕੀ ਉਸਤਾਦ ਬਾਤ ਜੀ ਇਹ ਤਾਂ ਮਜ਼ਾਕ ਕਰਨੇ। ਭਾਵੇਂ ਪੂਰੇ ਬਾਬਾ ਬੈਂਦਾ ਵਾ, ਉਹ ਬਾਬਾ ਉਹਨੂੰ ਮੈਂ ਕਾਲ ਕਰ ਦਿਆਂਗਾ। ਫਾਲਜ ਹੋਇਆ ਬਾਬੇ ਨੂੰ ਉਠਾ ਦੇ। ਮੈਂ ਕਾਲ ਕਰ ਦਿਆਂਗਾ, ਬਨਿਆਨ ਪੜ ਕੇ ਦੇਗਾ, ਦੁਸ਼ਮਣ ਨੂੰ ਪਾਉਣੀ ਆ। ਉਸਤਾਦ ਜੀ ਨਜ਼ਰ ਆ ਜਾਵੇ ਮੈਨੂੰ ਫੜ ਲੈਣਾ ਤੁਸੀਂ। ਇਹ ਸਾਡੇ ਕੀਤੇ ਹੋਏ ਟੁੱਟ ਗਏ ਉਸਤਾਦ ਜੀ। ਉਸਤਾਦ ਜੀ ਇੱਕ ਮਿੰਟ ਮੇਰੀ ਗੱਲ ਸੁਣ ਲਓ। ਫਰੀਦ ਪਹਿਲੇ ਇਹਨੂੰ ਤਾਂ ਉਸਤਾਦ ਜੀ ਸਮਝਾ। ਯਾਰ ਪਹਿਲੇ ਮੈਨੂੰ ਇਹ ਪੁੱਛਣ ਦੇ ਵੀ ਮੈਂ ਦੁਸ਼ਮਣ ਨੂੰ ਬਨੈਣ ਕਿੱਦਾਂ ਪਾਉਣੀ, ਦੁਸ਼ਮਣ ਦੇ ਮੈਂ ਪਤਾਵਾ ਕਿੱਦਾਂ ਪਾਉਣਾ, ਦੁਸ਼ਮਣ ਦੇ ਹਰ ਕੰਮ ਉਹ ਦੱਸਣ ਦਾ ਜਿਹਦੇ ਦੁਸ਼ਮਣ ਮੇਰਾ ਸਕਾ ਯਾਰ ਹੋਣਾ ਚਾਹੀਦਾ, ਵੀ ਮੇਰੇ ਕੋਲ ਰਹਿੰਦਾ ਹੋਵੇ, ਮੇਰੇ ਕਮਰੇ 'ਚ ਹੀ ਰਹਿੰਦਾ ਹੋਵੇ। ਉਸਤਾਦ ਜੀ ਹੁਣ ਮੈਨੂੰ ਗੱਲ ਦੱਸੋ, ਬਾਬੇ ਨੇ ਇੰਨਾ ਕਰਤਾ ਤੁਹਾਡੇ ਲਈ, ਉਹਨੇ ਬਨੈਣ ਪੜਤੀ ਸਾਰਾ ਉਹਨੇ ਕਰਨਾ ਵਿਚਾਰੇ ਨੇ। ਯਾਰ ਮੈਂ ਬਨੈਣ ਕਿੱਦਾਂ ਉਹਨੂੰ ਪਾਉਣੀ ਜਾ ਕੇ? ਗਿਫਟ ਕਰੋ। ਉਹ ਵਿੱਚ ਲੈ ਗਿਫਟ ਕਰੋ। ਸੌਖਾ ਲਾਜਵਾ ਜੇ ਤੁਸੀਂ ਹੁਣ ਕਰਨਾ ਕਰ ਲਓ ਨਾ। ਉਸਤਾਦ ਜੀ ਤੁਸੀਂ ਲਾਲ ਚੁੰਨੀ ਲੈ ਕੇ ਨਾ ਲੰਮੇ ਪੈ ਜਾਣਾ ਹਾਂ ਵਿਹੜੇ ਚ ਲੰਮੇ ਪੈ ਜਾਣਾ। ਮੈਂ ਤੇ ਮਿਸਤਰੀ ਨੂੰ ਕਹਿਣਾ ਮੇਰੇ ਉੱਤੋਂ ਕੰਧ ਕਰ ਦੇ, ਕੰਧ ਕਰਾ ਲੈਣੀ ਲੁੱਕ ਜਾਣਾ ਯਾਰ। ਉਸਤਾਦ ਜੀ ਨਾਲ ਚਲੀਏ ਯਾਰ, ਇਹ ਕਿਹੜੀ ਗੱਲ? ਉਸਤਾਦ ਜੀ ਤੇ ਬੱਚੇ ਨੂੰ ਕਿਸੇ ਨੇ ਕਹਿਣਾ ਲੜੀਆਂ ਵਾਲਾ ਦੁੱਧ ਮਿਲਦਾ ਵਾ, ਉਹਦੀਆਂ ਲੜੀਆਂ ਚ ਲਮਕਾ ਲੈਣੀਆਂ। ਦੁੱਧ ਦੀਆਂ ਲੜੀਆਂ। ਹਾਂ ਹਾਂ ਉਹ ਉਸਤਾਦ ਜੀ ਲੜੀਆਂ ਵਾਲਾ ਦੁੱਧ ਜਿੱਦਾਂ ਤੁਸੀਂ ਐਂ ਕਰਕੇ ਇੱਕ ਦਾਣਾ ਖਾਣਾ ਨਾ, ਦੁਸ਼ਮਣ ਦੇ ਸਾਹ ਖਿਓ। ਹਾਏ ਹਾਏ ਹਾਏ। ਦੁਸ਼ਮਣ ਵੇਖਿਓ ਪੁੱਠੇ ਪਰੀ ਮਰ ਜਾਣਾ। ਉਹ ਨਹੀਂ ਫਰੀਦ ਏਦਾਂ ਨਹੀਂ ਹੋਣਾ। ਇਹ ਪਤਾ ਕੀ ਕਰਨ? 17 ਕਿਲੋ ਪਾਲਕ ਲਿਆਣ, ਉਹ ਪਾਲਕ ਲਿਆ ਕੇ ਏਦਾਂ ਬੰਨ ਟੁੱਟੀ ਬੰਨਣ, ਰਾਤ ਨੂੰ ਸੌਣ ਲੱਗਿਆ ਉਹਨੂੰ 30 ਮੁੱਕੇ ਮਾਰਿਆ ਕਰਨ ਏਦਾਂ। ਹਾਂ ਲੈ ਵੇਖੀ ਤੇ ਸਹੀ ਤੂੰ। ਪਾਲਕ ਨੂੰ ਪਾਲਕ ਨੂੰ 30 ਮੁੱਕੇ 12 ਕਿਲੋ ਪਾਲਕ ਲਿਆ ਕੇ ਉਹਨੂੰ ਉਹ ਜਿਹੜਾ ਸੈਂਡ ਬੈਗ ਟਾਈਪ ਹੁੰਦਾ ਉਹ ਬਣਾ ਲੈਣਾ ਹਾਂਜੀ ਤੇ ਰਾਤ ਨੂੰ ਸੌਣ ਲੱਗਾ ਉਹਦੇ 'ਚ 30 ਮੁੱਕੇ ਮਾਰ। 30 ਮੁੱਕੇ ਮਾਰ। ਉਸਤਾਦ ਜੀ ਨੇ ਮਸ਼ਵਰਾ ਭਲਾ ਕੇ ਉਹ ਦਿੱਤਾ ਕਿ ਸਬਜ਼ੀ ਦਾ ਭਰਾ ਇਹਦਾ ਕੰਮ ਕਰਦਾ, ਚਲੋ 17 ਕਿਲੋ ਪਾਲਕ ਤੇ ਲੱਗੇ। ਉਹ ਆਪਣੀਆਂ ਬਨਾਨਾ ਨਹੀਂ ਵੇਚਣਦੇ ਆ? ਦੱਸ ਮੈਂ ਨਾ ਪਾਲਕ ਵੇਚ। ਪੀਰਾਂ ਨੇ ਕਿਹਾ ਮੈਂ ਉਹ ਬਸ ਕਰਦੇ। ਉਹਨਾਂ ਨੇ ਸਟਾਈਆਂ ਤੂੰ ਕੱਟੀਆਂ। ਤਾਂ ਦੁਸ਼ਮਣ ਦੀ ਡਰੈਸਿੰਗ ਪੂਰੀ ਕਰਾਉਂਦੇ ਆ, ਤੇਰਾ ਇਲਾਜ ਤੇ ਕੋਈ ਨਹੀਂ। ਉਹ ਯਾਰ ਇਹ ਮੈਂ ਆਪੇ ਨਿਬੜ ਲਾਂਗਾ, ਤੁਸੀਂ ਛੱਡ ਦਿਓ ਤੁਹਾਡੇ ਵਾਸਤੇ। ਉਸਤਾਦ ਜੀ ਇੱਕ ਛੋਟਾ ਜਿਹਾ ਹੱਲ ਹੈ, ਤੁਸੀਂ ਪਤਾ ਕੀ ਕਰਨਾ? ਸਮੁੰਦਰ ਤੇ ਉਹਨੂੰ ਲੈ ਜਾਣਾ, ਉਹਨੂੰ ਜਾ ਕੇ ਕਹਿਣਾ ਇੱਥੋਂ ਪਾਣੀ ਇੰਨਾ ਵਾ, ਉਹ ਛਾਲ ਮਾਰੂਗਾ, ਡੁੱਬ ਜਾਊਗਾ। ਕਹਿਦਾ ਮੈਂ ਕਿੱਦਾਂ ਜਾ ਕੇ ਦੇਖਣਾ ਵੀ ਇਹਨਾਂ ਨੂੰ? ਤੁਸੀਂ ਅੱਛਾ ਨਹੀਂ ਵੈਸੇ ਬਾਹਰ ਖਲੋ ਤੇ ਕਹਿ ਦੇਣਾ, ਬਾਹਰ ਖਲੋ ਤੇ ਕਿਉਂ ਮੰਨ ਲੂਗਾ? ਉਹ ਮੰਨ ਲੂਗਾ। ਜੇ ਉਹਨੇ ਫਿਰ ਕਿਹਾ ਪਹਿਲੇ ਤੂੰ ਮਾਰ, ਨਹੀਂ ਉਹਨੂੰ ਕਹਿੰਦਾ ਮੈਂ ਨਹੀਂ ਮਾਰਨੀ, ਮੈਨੂੰ ਯਕੀਨ ਨਹੀਂ ਹੈ। ਆਪਣੇ ਤੇ ਹੀ। ਆਹੋ ਦੁਸ਼ਮਣ ਤੁਹਾਡਾ ਮਰ ਜਾਣਾ ਸੀ, ਤੁਸੀਂ ਮਾਰਨਾ ਨਹੀਂ ਚਾਹੁੰਦੇ। ਏਦਾਂ ਨਹੀਂ ਸਹੀ ਹੋਣਾ। ਮੈਨੂੰ ਆਪਣੇ ਤੇ ਯਕੀਨ ਨਹੀਂ ਹੈ, ਤੂੰ ਮਾਰ। ਇੱਕ ਹੋਰ ਵੀ ਹੱਲ ਹੈ, ਕੋਬਰਾ ਸੱਪ ਨਹੀਂ ਹੁੰਦਾ ਉਸਤਾਦ ਜੀ, ਉਹ ਫੋਟਾ ਲੜਾਂਗੇ ਤੁਸੀਂ, ਉਹਨੂੰ ਕਹਿਣਾ ਇਹ ਚ ਡੰਗ ਤੇ ਨਹੀਂ ਹੁੰਦਾ, ਉਹ ਡੰਗ ਕਹੂਗਾ ਮਰ ਜਾਊਗਾ ਉਸਤਾਦ ਜੀ। ਯਸ ਯਾਰ ਆਹ ਗੱਲ ਉਸਤਾਦ ਜੀ ਆ ਨਹੀਂ ਜਿਹੜਾ ਤੇਰਾ ਬਾਬਾ ਉੱਠਿਆ ਕਿ ਬੈਠਾ ਹਲੇ? ਉਸਤਾਦ ਜੀ ਉਹਨੂੰ ਦਸਤਾਨਾ ਪੜ ਕੇ ਦੇਣਾ ਤੁਹਾਨੂੰ, ਤੁਸੀਂ ਦੁਸ਼ਮਣ ਨੂੰ ਪਾਉਣਾ ਵਾ ਸਰਦੀਆਂ 'ਚ, ਉਹਦੀ ਬਾਹ ਤੋਂ ਐ ਜਾਂਦਾ ਦੇ ਹੁਕਮ ਨਾਲ ਮਲ ਗਿਆ ਮੇਟ ਹੋ ਅੱਛਾ ਜਾਣਾ। ਦੁਸ਼ਮਣ ਕੋਈ ਉਹਨਾਂ ਦਾ ਭਾਈ ਨਹੀਂ ਹੈਗਾ ਜਾਂ ਕੋਈ ਉਹੀ ਤਾਂ ਮੈਂ ਕਹਿ ਰਿਹਾ,
ਇਹ ਦੁਸ਼ਮਣ ਦਾ ਲਿਬਾਸ ਪੂਰਾ ਕਰ ਰਿਹਾ ਸਰਦੀਆਂ ਦਾ ਵੀ ਦੁਸ਼ਮਣ ਠੰਡ 'ਚ ਦਸਤਾਨੇ ਪਾ ਲਵੇ ਦੁਸ਼ਮਣ ਬਨੈਣ ਪਾ ਲਵੇ ਦੁਸ਼ਮਣ ਦੀ ਜੁੱਤੀ ਦੇ ਪਤਾਵੇ ਠੀਕ ਹੋ ਜਾਣ। ਇਹ ਦੁਸ਼ਮਣ ਦਾ ਕੋਈ ਸਾਡੂ ਟੈਪ ਲੱਗ ਰਿਹਾ। ਕਿਸੇ ਦਾ ਤਨ ਢੱਕ ਦੇਣਾ, ਇਸ ਤੋਂ ਵੱਡੀ ਦੁਸ਼ਮਣੀ ਕੀ ਹੈ? ਸੜਕ ਤਾਂ ਉਠਾ ਕੇ ਦੁਸ਼ਮਣ ਨੂੰ ਹੀਰੋ ਬਣਾਤਾ ਤੂੰ। ਉਸਤਾਦ ਜੀ ਆ ਨਹੀਂ ਆ ਜਿਹੜਾ ਹਾਂ ਕਲੀਨਿਕ ਪਾਈ ਤੇ ਉਸਤਾਦ ਜੀ ਗਾਹਕਾਂ ਨੂੰ ਬਾਹਰੋਂ ਵਾਦਾ ਦੇ ਰਿਹਾ, ਆਇਓ ਚੈੱਕਅਪ ਕਰਾ ਲਓ। ਇੱਕ ਮਿੰਟ ਸਰੀ ਸਾਹਿਬ, ਇਹ ਗੱਲ ਹੋ ਰਹੀ ਹੈ ਦੁਸ਼ਮਣ ਦੀ ਪਿਛਲੇ 29 ਮਿੰਟ ਤੋਂ। ਆ ਗਈ ਚਮਚੀ ਤੇ ਨਹੀਂ ਪਤਾ ਕੀ ਹੈ ਗੱਲ ਇਹ ਆ ਕਿ ਮੈਂ ਉਹ ਚਾਹੁੰਦਾ ਸੀ ਯਾਰ ਐਵੇਂ ਆ ਬਾਬਾ ਉਹ ਕਹਿੰਦਾ ਸੱਪ ਲੈ ਆਵੋ। 4 ਸਾਲ ਹੋ ਗਏ ਆ ਤੁਹਾਨੂੰ ਮੇਰੇ ਨਾਲ, ਤੁਹਾਨੂੰ ਇੰਨੀ ਸਮਝ ਮੈਂ ਸਮਝਾ ਨਹੀਂ ਸਕਿਆ। ਲੱਖ ਲਾਹਨਤ ਮੇਰੀ ਉਸਤਾਦੀ ਤੇ। ਇਹ ਬੜਾ ਬੇਵਕੂਫ ਤੁਹਾਨੂੰ ਇਹਨਾਂ ਨਹੀਂ ਮੈਂ ਦੱਸ ਸਕਿਆ ਕਿ ਇਹ ਟਰੈਕ ਚੱਲਦਾ ਪਿਆ ਦੁਸ਼ਮਣ ਵਾਲਾ। ਤੂੰ ਵਿੱਚ ਜਾ ਕੇ ਉਦੋਂ ਨਾਲ ਹੀ ਮੈਨੂੰ ਉਹਦੀ ਚਮਚੀ ਵੀ ਯਾਦ ਕਰਾ ਦਿੱਤੀ। ਚਾਹਲ ਬੰਦਾ ਹੈ। ਕਲੀਨਿਕ ਤੇ ਖਲੋਤਾ ਤੇ ਗਾਹਕ ਨੂੰ ਕਹਿੰਦੇ ਆ ਜਾਓ ਚਲੋ ਠੀਕ ਆ, ਗੱਲ ਠੀਕ ਹੈ, ਲੇਕਿਨ ਇਸ ਗੱਲ ਦਾ ਇਹ ਟਾਈਮ ਹੈ ਸੀ ਜੁਗਤ ਆਪਣੇ ਟਾਈਮ ਤੇ ਸੋਣੇ ਲੱਗ ਕੀ ਓਏ ਫੇਰ ਤੇ ਸੀ ਕਿੰਨੀ ਪਰੇਸ਼ਾਨੀ, ਦੁਸ਼ਮਣੀ ਸਿਰ ਤੇ ਚੜੀ ਪਈ ਹੈ, ਤੈਨੂੰ ਜੁਗਤਾਂ ਦੀ ਪਈ ਉਹ ਹੈ, ਯਾਰ ਚਵਲ ਮਾਰਦਾ ਪਿਆ। ਮੈਂ ਚਾਹੁੰਦਾ ਕਿ ਮੂਡ ਸਹੀ ਕਰੋ। ਉਹ ਮੂਡ ਸਾਜੇ ਯਾਰ ਕੋਈ ਤਰੀਕਾ ਦੱਸ ਯਾਰ। ਤਰੀਕਾ ਇਹ ਪਤਾ ਕੀ ਕਰਨ, ਸਲਾ ਜੀਤ ਲੱਭਣੀ ਪੈਣੀ ਹੈ ਹਾਂ ਭਾਈ। ਜਿੱਥੇ ਕੁਲੀਏ ਫਿਰ ਦੁਸ਼ਮਣ ਐਵੇਂ ਨਹੀਂ, ਸਲਾ ਜੀਤ ਲੱਭਣੀ ਪੈਣੀ ਪਾਈਆ ਆ ਲਓ ਪੂਰੀ। ਉਹ ਤੋੜਾ ਨਹੀਂ ਲੱਭ ਲਈ। ਹਾਂਜੀ ਪਾਈਆ ਸਲਾ ਜੀਤ ਹੋਵੇ ਇਹਨਾਂ ਕੋ। ਇਹ ਆ ਜਿਹੜੇ ਪਲਾਜ਼ਿਆਂ ਦੇ ਬਾਹਰ ਹਵਾ ਵਾਲਾ ਇੱਕ ਬੰਦਾ ਹੀ ਆ ਨਹੀਂ, ਉਹਨਾਂ ਨੇ ਖਿਲਾਰਿਆ ਹਾਂ ਇੰਜ ਕਰਦਾ ਹਨਾ। ਇਹ ਅਤਵਾਰ ਵਾਲੇ ਦਿਨ ਉਹਦੇ ਪੈਰਾਂ 'ਚ ਖਿਲਾਰਦੇ ਸਾਰੀ ਹਾਂ ਸਲਾ ਜੀ ਖਿਲਾਰ ਕੇ ਘਰ ਆ ਜਾਣ। ਦੁਸ਼ਮਣ ਵੇਖੀ ਜਿੰਨੇ ਪੈਰ ਉਹਨੇ ਉੱਤੇ ਰੱਖੇਗਾ। ਹਾਂਜੀ ਆਪੇ ਹੀ ਦੁਸ਼ਮਣ ਨੇ ਵੇਖੀ ਬੇਰੇ ਗਰਕ ਹੋ ਜਾਣੇ। ਉਸਤਾਦ ਜੀ ਤੁਸੀਂ ਨਾ ਉਹਦੇ ਲਈ ਲੈਣੇ ਲੈਂਸ, ਠੀਕ ਹੈ? ਉਹ ਲੈਂਸ ਲਾਊਗਾ, ਉਹ ਥੱਲੇ ਡਿੱਗ ਪਊਗਾ। ਤੁਸੀਂ ਅੰਨੇ ਲੈਂਸ ਲੈਣੇ। ਸਰ ਜੀ ਤੂੰ ਢੋਲ ਵਜਾਣਾ ਆਂਦਾ ਤੈਨੂੰ? ਓਏ ਹੋ ਜਾ ਕਿੱਡਾ ਚਵਲਾ ਬਲਾ ਤੁਹਾਡੇ ਤੇਰੇ ਤੇ ਤੈਨੂੰ ਇਹ ਨਹੀਂ ਪਤਾ 4 ਸਾਲ ਹੋ ਗਏ ਅੱਜ ਤੱਕ ਤੈਨੂੰ ਇਹ ਨਹੀਂ ਪਤਾ ਯਾਰ ਦੁਸ਼ਮਣੀ ਉਸਤਾਦ ਜੀ ਦਾ ਡਗਾ ਲਾਖੋ ਤੈਨੂੰ ਨਹੀਂ ਮੰਨਣਾ ਜਗ੍ਹਾ ਲਾਓ ਟਗੇ ਅਗੇ। ਹੋਰ ਪਾਸੇ ਤੁਰ ਪਏ, ਇੱਕ ਤਰੀਕਾ ਵਾ। ਅੱਛਾ ਜੀ, ਹਾਂਜੀ ਮੈਨੂੰ ਵਜਾਉਣਾ ਆਉਂਦਾ ਜੀ। ਅੱਗੇ ਤਾਕਤਵਰ ਹੋਵੇ ਨਾ ਤੇ ਆਪਣਾ ਭੇਸ ਬਦਲੋ ਤੇ ਸ਼ਹਿਰ ਚੋਂ ਨਿਕਲੋ। ਢੋਲ ਵਾਲਾ ਇੱਕ ਮੈਨੂੰ ਵੀ ਆਉਂਦਾ ਆ, ਮੈਂ ਸੁਣਿਆ ਸੀ। ਉਸਤਾਦ ਜੀ ਇਹ ਭਾਈ ਇਹ ਢੋਲ ਲਿਆਣ ਛੋਟਾ ਢੋਲ ਲਿਆਣ, ਉਹਦੀ ਜਿਹੜੀ ਹਾਂ ਨਹੀਂ ਇੱਕ ਵੱਡਾ ਹੁੰਦਾ ਇੱਕ ਛੋਟਾ ਹੁੰਦਾ ਹੈ। ਫਰੀਦ ਉਹਦੀ ਸੱਜੀ ਸਾਈਡ ਜਿਹੜੀ ਉਹ ਪਾਟੀ ਹੋਣ ਡਗੇ ਵਾਲੀ, ਉਹ ਪਾਟੀ ਹੋਣ। ਇਹ ਰਿੱਛ ਦੇ ਲਾਗੇ ਅੱਧਾ ਘੰਟਾ ਵਜਾਉਣ ਪਾਰਟੀ ਹਾਂ। ਨਹੀਂ ਉਹ ਪਾਟਾ ਢੋਲ ਮੈਂ ਲੈ ਆਵਾਂਗਾ ਢੋਲ ਲੈ ਆਵਾਂਗਾ ਯਾਰ ਤੁਹਾਡੇ ਸਾਰੇ ਨੁਸਖੇ ਮੈਂ ਕਾਲ ਕਰ ਦਿੰਦਾ ਬਾਬੇ ਨੂੰ। ਬਾਬਾ ਜੀ ਨੂੰ ਭੰਮੀਪੁਰੇ ਬੈਠ ਤੁਹਾਨੂੰ ਲੈਗੀ ਪੜ ਕੇ ਦੇਣਗੇ। ਉਹ ਤੁਸੀਂ ਲੈਗੀ ਦੁਸ਼ਮਣ ਨੂੰ ਪਵਾਉਣੀ ਹੈ, ਰੇਟ ਹੋ ਜਾਏਗਾ। ਇਹ ਤਾਂ ਜ਼ਾਬਤ ਹੈ ਦੁਸ਼ਮਣ ਕੋ ਫੀਮੇਲ ਆ। ਓਏ ਲੈਗੀ ਤੁਮਸੇ ਮਨ ਕੀ ਲਗਨ ਠਹਿਰ ਜਾ। ਉਸਤਾਦ ਜੀ ਦੁਸ਼ਮਣ ਨੂੰ ਨਾ ਤੁਸੀਂ ਪਲਾਜ਼ੇ ਤੇ ਲੈ ਜਾਣਾ, ਉੱਪਰ ਲਿਜਾ ਕੇ ਨਾ ਅੰਡਲੀ ਮੰਜ਼ਲ ਤੇ ਤੁਸੀਂ ਕਹਿਣਾ ਇੱਥੋਂ ਤੂੰ ਥੱਲੇ ਛਾਲ ਮਾਰੇਗਾ ਤੈਨੂੰ ਕੁਝ ਨਹੀਂ ਹੋਊਗਾ। ਉਹ ਮਾਰੂਗਾ ਮਰ ਜਾਊਗਾ। ਐ ਸਿੱਧਾ ਦੁਸ਼ਮਣ ਮਿਲ ਗਿਆ ਬੇਟਾ। ਬਿਲਕੁਲ ਹਾਂ ਉਸਤਾਦ ਜੀ ਯੂ ਆਰ ਰਾਈਟ। ਭਾਈ ਬੜੇ ਕੁਲੀਏ ਹੈ, ਬੜੇ ਕੁਲੀਏ। ਤਾਂ ਜੀ ਤੁਸੀਂ ਨਾ ਚੌਲ ਦਾ ਦਾਣਾ ਲੈ ਕੇ ਨਾ ਸੁਣ ਲਓ, ਜੇ ਤੁਸੀਂ ਕਰਨਾ ਤੇ ਚੌਲ ਦਾ ਦਾਣਾ ਲੈ ਲੈਣਾ ਵਾ ਤੇ 40 ਫੁੱਟ ਲੰਮਾ ਪੈਪ ਪਾਣੀ ਤਰੌਂਕਣ ਵਾਲਾ ਲੈ ਲੈਣਾ। ਟੂਟੀ ਨਾਲ ਲਾ ਕੇ ਤੇ ਬਹਿ ਜਾਣਾ ਵਾ। ਚੌਲ ਕਰਨ ਕੇ ਦੁਹਾੜ ਲੈ ਲੈਣ। ਕਰਨਲ ਨਹੀਂ ਰੱਬ ਤੇ ਦੁਹਾੜ ਦੇ ਉੱਤੇ ਤੁਸੀਂ ਦਾਣੇ ਦੇ ਉੱਤੇ ਪਤਾ ਲੱਗੀ 3 ਲਫ਼ਜ਼ ਲਿਖਣੇ, ਲਾਈਟ ਐਂਪਲੀਫਿਕੇਸ਼ਨ, ਹਾਈ ਸਟਿਮੂਲੇਟਡ ਐਮਿਸ਼ਨ ਆਫ ਰੇਡੀਏਸ਼ਨ, ਲਾਈਟ ਐਂਪਲੀਫਿਕੇਸ਼ਨ, ਸਟਿਮੂਲੇਟਡ ਐਮਿਸ਼ਨ ਆਫ ਰੇਡੀਏਸ਼ਨ। 3 ਵਾਰੀ ਲਿਖਣਾ ਵਾ ਉਹ ਚੌਲ ਦੇ ਦਾਣੇ ਦੇ ਉੱਤੇ। ਪਿੱਛੋਂ ਪਾਣੀ ਦਾ ਪੈਪ ਚਲਾ ਦੇਣਾ, ਉਹ ਦਾਣਾ ਰੁੜ ਜਾਏਗਾ। ਜਿੱਦਾਂ ਰੁੜ ਜਿੱਧਰ ਨੂੰ ਜਾਏਗਾ ਉਦਾਂ ਲੀਹ ਫਿਰਦੀ ਜਾਏਗੀ। ਉਸਨੇ ਕਿਹਾ ਇੱਕ ਮਿੰਟ ਠਹਿਰ ਜਾ ਯਾਰ। ਚੌਲ 1.5 ਫੁੱਟਾ ਹੁੰਦਾ ਵਾ ਉਹ ਯਾਰ ਇੰਨਾ ਜੇ ਦੱਸ। ਉਹ ਚੌਲ ਇਹੋ ਹੀ ਤੇ ਜਿਹਨੇ ਆਪਣੀ ਸਿਹਤ ਲਈ ਕੁਝ ਨਹੀਂ ਕਰਨਾ। ਇੱਕ ਹੋਰ ਕੁਲੀਆ ਹੈ ਇਹ ਕੱਟ ਲੈਣ ਭਾਈ ਠੀਕ ਹੋ ਜਾਣ। ਕਿਹੜਾ? ਇੱਕ ਦੂਰਬੀਨ ਲਿਆਣ। ਹਾਂ ਦੂਰਬੀਨ ਇੱਕ ਲੈਟਰ ਹੁੰਦਾ ਵਾ, ਲੈਟ ਵਾਲਾ ਹੁੰਦਾ ਨਾ ਦੂਰਬੀਨ ਲਿਆਣ। ਉਹ ਇਹ ਲਿਆ ਕੇ ਭਾਈ ਦੂਰਬੀਨ ਰੱਖਣ ਆਪਣੀ ਡਰਮੀ ਦੇ ਵਿੱਚ, ਆਟੇ ਵਾਲੀ ਡਰਮੀ ਦੇ ਵਿੱਚ ਰੱਖ ਦੇਣ। ਲੈਟਰ ਭਾਈ ਉਹਦੀ ਲਾਈਟ ਚਲਾ ਕੇ ਨਾ ਆਪਣੇ ਗਾਰਡਰ ਤੇ ਰੱਖ ਦੇਣ, ਕਿਸੇ ਵੀ ਗਾਰਡਰ ਤੇ। 10 ਰੁਪਏ ਦੀਆਂ ਲੈਣ, ਰਿਓੜੀਆਂ ਦਾ ਪੈਗਾ ਨਹੀਂ ਮਿਲਦਾ ਮਿੱਠੀਆਂ, ਉਹ ਤਿਲ ਵੀ ਲੱਗੇ ਹੁੰਦੇ। 10 ਰੁਪਏ ਦਾ ਉਹ ਲੈਣ, ਸੈੱਲ ਦੇ ਪੰਪ ਤੇ ਨਾ ਉਹ ਖਲੋ ਕੇ ਸਾਰੀਆਂ ਰਿਓੜੀਆਂ ਪੈਟਰੋਲ ਪਾ ਸੈੱਲ ਦੇ ਪੰਪ, ਉਹ ਸ਼ੈਲ ਦੇ ਪੰਪ ਤੇ ਖਲੋ ਕੇ ਖਾਣੀਆਂ। ਤਾਂ ਜੀ ਇੱਕ ਸੌਖਾ ਨੁਸਖਾ ਦੱਸਣ ਲੱਗਾ। ਤੁਸੀਂ ਪਹਿਲੇ ਵੀ ਉਸ ਨੁਸਖੇ ਦੇ ਨਾਲ ਨਹੀਂ ਭੰਮੀਪੁਰੇ ਨਹੀਂ ਭੇਜਾਂਗਾ, ਸ਼ਰਤ ਵਾ। ਭੰਮੀਪੁਰੇ ਵੀ ਨਹੀਂ ਭੇਜਣਾ, ਕੋਈ ਕੱਪੜਾ ਲੀੜਾ, ਕੋਈ ਜੁੱਤੀ, ਨਹੀਂ। ਇਹ ਉਹ ਸਾਫਾ ਫੜ ਕੇ ਦੇਣਾ ਨਹੀਂ ਕੁਛ ਵੀ ਨਹੀਂ। ਚੁੱਪ ਕਰਕੇ ਦੁਸ਼ਮਣ ਦੇ ਘਰ ਆਪਣਾ ਅਚਾਰ ਦਾ ਡੱਬਾ ਭੇਜੋ, ਜੋ ਪੈਰਾਂ ਤੇ ਨਾ ਮਰ ਗਿਆ ਮੈਨੂੰ।
ਉਹਨੂੰ ਲਿਆ ਉਸਤਾਦ ਜੀ ਨਹੀਂ ਇਹਨੂੰ ਲਿਆ ਫੜ ਕੇ ਬੱਚਾ ਪੜਦਾ ਲਿਖਦਾ ਵਾ ਓਏ ਮਾਰਨ ਵਾਲਾ ਫੜਾਈ ਮੈਨੂੰ ਨਹੀਂ ਉਸਤਾਦ ਜੀ ਉਹ ਪੜਿਆ ਲਿਖਿਆ ਉਹਨੇ ਸੱਚ ਬੋਲਦਾ ਵੀ ਉਹਨੇ ਪਿਆਰ ਨਾਲ ਉਸਤਾਦ ਜੀ ਮਰ ਜਾਣਾ ਆ ਜਾਓ ਇੱਧਰ ਆ ਜਾਓ। ਉਹਨੇ ਪਿਆਰ ਨਾਲ ਮਰ ਜਾਣਾ ਉਸਤਾਦ ਜੀ ਅੱਛੀ ਉਹ ਬੱਚੇ ਨੇ ਗੱਲ ਸਹੀ ਕਹਿਣ ਦਾ ਮਤਲਬ ਪਿਆਰ ਨਾਲ ਮਰ ਜਾਏਗਾ ਉਸਤਾਦ ਜੀ ਲੇਕਿਨ ਮੇਰੇ ਕਹਿਣ ਦਾ ਮਤਲਬ ਉਹ ਪਿਆਰ ਨਾਲ ਉਹਨੂੰ ਐਡੀ ਮੁਹੱਬਤ ਚਵਲਾ ਮਾਰਦਾ ਓ ਮੇਰੇ ਯਾਰ ਜ਼ਿਹਨ ਚ ਸੀ ਮੈਂ ਦੱਸਿਆ ਹੀ ਨਹੀਂਗਾ ਵੀ ਚਵਲਾ ਮਾਰਦਾ ਉਸਤਾਦ ਜੀ ਮੈਂ ਨਹੀਂ ਓਏ ਜਾਹਲੋ ਸ਼ੈਂਪੂ ਦਾ ਕਰਦੇ ਤੇ ਬਹੁਤਾ ਉਹਦਾ ਖਾਨਦਾਨ ਮਰ ਜਾਣਾ ਤੁਸੀਂ ਲਓ ਜੀ ਮੈਂ ਦੁਸ਼ਮਣ ਬਾਹਰ ਲੱਭਣੇ ਆਪਣੇ ਓਹੋ ਤੂੰ ਵੀ ਬੋਲ ਸਾਜ ਯਾਰ ਤੂੰ ਦੱਸਣ ਲੱਗਾ ਮੈਂ ਕੁੜੀਆਂ ਦੱਸ ਕੋਈ ਉੱਥੇ ਸਾਜ 3 ਓ ਪੀਲੇ ਯਾਰ ਮੈਂ ਯਾਰ ਛੱਟੇ ਨੇ ਪੀਜ਼ਾ ਓ ਯਾਰ ਮੈਂ ਨਹੀਂ ਲੈਣੇ ਸਾਜ ਜੀ ਓਏ ਮੇਰੇ ਦੁਸ਼ਮਣ ਦੀ ਰੱਬ ਜ਼ਿੰਦਗੀ ਕਰੇ ਮੈਂ ਨਹੀਂ ਲੈਣੇ ਓਏ ਮੇਰੇ ਦੁਸ਼ਮਣ ਜੁਗ ਜੁਗ ਜੀਵੀ ਓਏ ਤੁਹਾਡੇ ਵਰਗੇ ਮੇਰੇ ਨਾਲ ਆ ਮੇਰਾ ਦੁਸ਼ਮਣ ਜੁਗ ਜੁਗ ਜੀਵੇ ਰਹਿਣ ਦੇ ਆ ਮੇਰੇ ਕੋ ਆਖਰਲਾ ਕੁੜੀਆ ਆਇਆ ਜੇ ਪੁੱਛਣਾ ਹੈ ਤੇ ਪੁੱਛ ਲਓ ਚਾਰ ਦਾ ਉਸਤਾਦ ਜੀ ਇਹਨੇ ਕਿਹਾ ਵਾ ਉਹ ਸਹੀ ਗੱਲ ਕੀਤੀ ਯਾਰ ਬਕਵਾਸ ਹੈ ਯਾਰ ਉਸਤਾਦ ਜੀ ਐਵੇਂ ਮਾਰੋ ਨੁਸਤਾ ਦੁਸ਼ਮਣ ਨੂੰ ਇਹ ਮਜ਼ੇ ਦਵਾ ਰਿਹਾ ਉਸਤਾਦ ਜੀ, ਕਦੀ ਉਹਨੂੰ ਬਨਾਨਾ ਕਦੀ ਉਸਤਾਦ ਚਾਰ ਜੀ ਮੇਰਾ ਨੁਸਖਾ ਸੁਣ ਲਓ ਭੱਜ ਗਈ ਕੁਝ ਨਹੀਂ ਤੂੰ ਮਰ ਨਹੀਂ ਚੱਲਾ ਹੁਣ ਫਰੀ ਦੱਸ ਹੁਣ ਦਸੀਏ ਸਫਲ ਹੋ ਜਾਓਗੇ ਤੁਸੀਂ। ਤੇਰੇ ਘਰ ਨਾ ਗਿਆ ਜ਼ਿੰਦਗੀ ਚ ਦੁਬਾਰਾ ਚਾਰ ਬੇਟਾ ਤੇਰੇ ਘਰ ਨਾ ਗਿਆ ਤੇਰੇ ਘਰ ਖੁਸ਼ੀਆਂ ਹੋਣਗੀਆਂ ਜਾ ਯਾਰ ਇਹ ਮੇਰੇ ਅੱਗੋਂ ਸਮਝਦੇ ਨਹੀਂ ਵੀ ਉਹ ਦੁਸ਼ਮਣ ਖੁਸ਼ ਹੋ ਜਾਏਗਾ ਯਾਰ ਵੀ ਇੰਨੀ ਮੁਹੱਬਤ ਇੰਨਾ ਪਿਆਰ ਸੁਲਾ ਕਰ ਲੈਣਗੇ ਸੁਲਾ ਹੋ ਭਾਈ ਜਾਏਗੀ 70 ਰੁਪਏ ਦੀ ਨਾ 70 ਰੁਪਏ ਓ ਦੀ ਯਾਰ ਮੇਰੀ ਨਾ ਜ਼ਿੰਦਗੀ ਮੈਨੂੰ ਲੱਗਦਾ ਵਾ ਥੋੜੀ ਰਹਿ ਗਈ ਆ ਸੋਹਣੀਆਂ ਕੁੜੀਆਂ ਵਾ ਜੇ ਭਾਈ ਲਾ ਗੱਲ ਦੋਗੇ ਕਰਿਆ ਤੇ ਕਰੋ ਤੁਸੀਂ ਖਜਾਂਦੇ ਹੋ ਇਦਾਂ ਨਹੀਂ ਕਰਦਾ। ਓ ਯਾਰ ਮਦਰ ਬੋਰਡ ਲੈ ਲੈਣ ਉਸਤਾਦ ਜੀ ਮਦਰ ਜੀ ਮੇਰੀ ਗੱਲ ਸੁਣ ਲਓ ਮੇਰੀ ਜ਼ਿੰਦਗੀ ਥੋੜੀ ਰਹਿ ਗਈ ਇਹ ਗੱਲ ਇਹਨੂੰ ਮੈਂ 18 ਸਾਲ ਪਹਿਲੇ ਵੀ ਕਹੀ ਸੀ ਹਾਂ ਤੇ ਕੀ ਹੋ ਗਿਆ 18 ਸਾਲ ਚ ਸਹੀ ਹੋ ਹੁਣ ਮੇਰੀ ਤਬੀਅਤ ਥੋੜੀ ਥੋੜੀ ਖਰਾਬ ਨਹੀਂ ਹੋਣ ਲੱਗ ਪਈ ਉਹ ਤੂੰ ਮੈਨੂੰ ਦੱਸਿਆ ਟੁਰ ਪਿਆ ਕੰਮ 18 ਸਾਲ ਉਸਤਾਦ ਜੀ ਮਦਰ ਬੋਰਡ ਲੈ ਲੈਣਾ ਤੁਸੀਂ ਮੋਬਾਈਲ ਦਾ ਇਹ ਮਦਰ ਕੋਲ ਨਾ ਤੇਰੇ ਭਰਾ ਨੂੰ ਉਹ ਨਹੀਂ ਮਦਰ ਬੋਰਡ ਓਏ ਮਦਰ ਮਾਂ ਨੂੰ ਕਹਿੰਦੇ ਆ ਇਹਦਾ ਭਰਾ ਵੀ ਆ ਉਹ ਮਜ਼ਰ ਆ ਅੱਛਾ ਚਲੋ मदर कहते हैं वालदा को ਹਾਂਜੀ मदर ते बोर्ड ਮਦਰ ਬੋਰਡ ਲੈ ਲੈਣਾ ਉਸਤਾਦ ਜੀ ਤੁਸੀਂ ਤੇ ਉਹਦੇ ਤੇ ਦਾਦੜ ਮਿਰਚ ਜਿਹੜੀ ਇੰਜ ਕਰਕੇ ਪੀਸ ਕੇ ਸੁੱਟ ਲੈਣੀ ਆਹਾ ਉਹਨੂੰ ਠੀਕ ਹੈ। ਮਾਊਸ ਨਾਲ ਕੁੱਟਣਾ ਨਹੀਂ ਪਹਿਲਾਂ ਨਹੀਂ ਨਹੀਂ ਕਲਚ ਪਲੇਟਾਂ ਲੈ ਕੇ ਉਸਤਾਦ ਜੀ ਉਹਦੇ ਤੁਸੀਂ गली वाला गजरेला ले लेना ਹਾਂ ਲੜੀਆਂ ਵਾਲਾ ਯਾਰ इश्क बोल दा छिलका ले लेना पानी वाला ਉਸਤਾਦ ਜੀ और बस माफी दे मैं कह रहा मेरी जिंदगी थोड़ी मेनू लग रहा है कि मैं ਦਹੀਂ ਦੇ ਵੱਟੇ ਬਣੇ ਹੁੰਦੇ ਨੇ ਉਹ ਲੈ ਲੈਣੇ ਓਏ ਤੁਸੀਂ ਤੇਰੀ ਹਰ ਚੀਜ਼ ਬਸ ਵੱਡੇ ਬਣੇ ਕਰਦੇ ਹੋਏ ਯਾਰ ਵੱਟੇ ਇਹ ਫਰੀ ਸਿੱਧੇ ਸਿੱਧੇ ਕੁੜੀਏ ਕਾ ਕੋਈ ਕਰਨਗੇ ਫੇਰ ਹੀ ਇੱਕ ਛਤਰੀ ਲਿਆਣ ਆਹਾ ਭਾਈ ਹੱਦ ਕਰ ਲਿਆਣ ਹੈ ਛਤਰੀ ਲਿਆ ਕੇ ਪੇਟੀ 'ਚ ਰੱਖ ਦੇਣ ਅੱਧ ਘਰਾਂ ਨਾ ਜਿਹੜਾ ਇਹ ਲਿਆ ਕੇ ਤੇ ਆਪਣੇ ਦਰਾਜ ਦੇ ਵਿੱਚ ਰੱਖ ਲੈਣਾ 20 ਰੁਪਏ ਦੀ ਦਾਤਨ ਵੀ ਰੱਖ ਲੈਣੀ ਅੱਛਾ ਇਹ ਸੋ ਜਾਣ ਵੇਖ ਕੇ ਠੀਕ ਹੋ ਜਾਣ ओए ਕੀ ਬਾਤ ਲਾਈਫ ਸੈਟਿੰਗ ਜੀ क्या कहने ਆ ਨੇਕੀ ਦਾ ਦੌਰ ਹੀ ਆ ਭਲੇ ਦਾ ਜ਼ਮਾਨਾ ਰਿਹਾ ਦੱਸ ਨਹੀਂ ਤੂੰ ਇਹਨਾਂ ਨੂੰ ਠੀਕ ਹੋਣਾ ਬਾਸ ਤੇ ਤੇਰੇ ਲਾਂਤੀਆ ਯਾਰ ਜਾ ਯਾਰ ਤੁਸੀਂ ਸਾਰੇ ਪਾਗਲ ਲੱਗਦੇ ਮੈਨੂੰ ਸਾਰੇ ਓਏ ਪਾਗਲ ਦੱਸ ਓਏ ਉਦੋਂ ਦਾ ਨਹੀਂ ਤੂੰ ਬੋਲਣਾ हाँ मैं ਤੁਹਾਡੇ ਉਹ ਫਿਲਮ 'ਚ ਨਹੀਂ ਜਿਵੇਂ ਲਾਲ ਲਾਈਟਾਂ ਨਿਕਲਦੀਆਂ ਮੈਂ ਤੁਹਾਡੇ ਉਹ ਮਾਰਨ ਲੱਗਾ ਵੇਖਣਾ ਸਿੱਧੇ ਨਹੀਂ ਨਿਕਲਦੀਆਂ ਇੱਕ ਫਿਲਮ ਦੇ ਵਿੱਚ ਇੰਜ ਆਹੋ ਵਾਕਈ ਜ਼ਿੰਦਗੀ ਇੱਕ ਮਿੰਟ ਉਹ ਭਾਵੇਂ ਪੂਰੇ ਬਾਬਾ ਨਹੀਂ ਹੁਣ ਬੈਠਾ ਨਹੀਂ ਉਹ ਪੈਪ ਦੇਖ ਕੇ ਨਹੀਂ ਪੈਂਦਾ ਲੈ ਕੇ ਦੇ ਕੋ ਸ਼ਰਟ ਪੜ ਕੇ ਸਾਜ ਝਾਵਾਂ ਲੈ ਲੈਣਾ ਇੱਕ ਤੁਸੀਂ ओ सॉरी यार फैसला यार सॉरी यार ਦੇਖਿਆ ਆ ਕੀ ਲੈ ਲੈਣਾ सॉरी पता नहीं लगा ਕੀ ਲੈ ਲੈਣਾ ਝਾਵਾਂ ਲੈ ਲੈਣਾ ਛੋਟੇ ਨੂੰ ਵੀ ਲਿਆਉਣਾ ਚਾਹੁੰਦਾ ਇੱਥੇ ਹੈ ਸਾਜ ਝਾਵਾਂ ਲੈ ਲੈਣਾ ਉਹਦਾ ਤੁਸੀਂ ਅਰਗ ਕੱਢ ਲੈਣਾ ਝਾਵੇਂ ਦਾ ਆਹ ਨਿਕਲ ਆਂਦਾ ਸਾਜੀ ਝਾਮੇਦਾਰ ਕਰ ਹਾਂਜੀ ਪੋਲੇ ਝਾਵੇਂ ਲੈ ਨਿਕਲਦਾ ਕੀ ਹੋ ਗਿਆ ਚਾਰ ਝਾਵੇਂ ਲੈਣੇ ਤੁਸੀਂ ਬਸ ਹਾਂ ਹਾਂ ਦੱਸ ਮੈਂ ਕੀ ਕਰਾਂ ਚਾਰ ਝਾਵੇਂ ਲੈਣੇ ਉਸਤਾਦ ਜੀ ਤੁਸੀਂ ਉਹਨਾਂ ਦਾ ਕੱਢ ਲੈਣਾ ਅਰਗ 2 ਕਾਲੇ ਭੂੰਡ ਲੈਣੇ ਤੁਸੀਂ ਉਹ ਡੂਮਣੇ ਹਾਂ ਓਏ ਇਹ ਕੁੰਡੀ ਪਿੰਡੂ ਚ ਬੰਦਾ ਪਾ ਤਰੀਕਾ ਸਹੀ ਹਾਂਜੀ ਦੱਸੇਗਾ ਦੱਸਿਆ ਸੀ ਨਾ ਮੈਂ ਮੈਂ ਤੈਨੂੰ। ਪਿੰਡੂ ਬੰਦਾ ਚਵਲ ਦੱਸਿਆ ਸੀ ਨਾ ਮੈਂ ਤੈਨੂੰ 2 ਕਿਲੋ ਪੱਗ ਖਾ ਕਹਿੰਦਾ ਬਾਕੀ ਯਾਰ ਖੋਤਿਆਂ ਦੀ ਖਰਾਕ ਆ। ਤੂੰ ਨਾ ਖਾ ਮੁੜ ਕੇ ओए नुस्खा दस ਇੱਕ ਹੋਰ ਮਾਰੋ ਭੁੱਲ ਗਿਆ ਨੁਸਖਾ नुस्खा दस ਹਾਂਜੀ ਭੂੰਡ ਸਾਜ ਲੈਣੇ 2 ਦੋ। ਭੂੰਡ ਲੈ ਲੈਣੇ ਤੁਸੀਂ ਭੂਣਾ ਤੋਂ ਪਹਿਲੇ ਕੀ ਸੀ ਭਲਾ ਝਾਮੀਆਂ ਦਾ ਅਰਕ ਕੱਢ ਲੈਣਾ ਹਾਂਜੀ ਭੂੰਡ ਲੈਣੇ ਦੋ ਅਰਕ ਕੱਢ ਕੇ ਹਾਂ। ਠੀਕ ਆ ਨਾਲ ਬਹਿ ਕੇ ਤੁਸੀਂ ਮਾਂ ਦੀ ਸ਼ਾਨ ਨਾ ਸੁਣਨੀ ਮਾਂ ਦੀ ਸ਼ਾਨ ਨਾਥ ਯਾਰ ਇਹ ਮੈਂ ਕਿੱਦਾਂ ਸੁਣਨੀ ਮੈਨੂੰ ਦੱਸੋ ਭਾਈ ਫਰੀ ਸਿੱਧੇ ਯਾਰ ਤੁਸੀਂ ਸਮਝਣ ਨਹੀਂ ਨਹੀਂ ਗੱਲ ਇੱਕ ਮਿੰਟ ਯਾਰ ਬਾਬਾ ਜੀ ਬੈਠਦੇ ਆ ਸਰਾਬੇ ਉਹ ਉੱਥੇ ਸ਼ਿਫਟ ਹੋ ਗਏ ਆ ਇੰਨੀ ਦੇਰ ਉੱਥੇ ਨਹੀਂ ਬਹਿ ਸਕਦੇ ਇੱਥੇ ਮਹਿੰਗਾਈ ਬਹੁਤ ਹੈ ਨਾ ਤੋਂ ਚਲਾ ਗਿਆ ਇਹ ਜਿੱਦਾਂ ਤੂੰ ਬਾਬਾ ਹੀ ਬਹਾਉਣ ਡਿਆ ਨਾ ਬਾਬਾ ਜ਼ੀਰੋ ਜਿਹੜੇ ਉਹ ਬਾਬਾ ਜੀ ਨਾ ਬਾਬਾ ਪੰਬੀਆ ਨੇ ਹਾਂਜੀ ਹਾਂਜੀ ਉਹ ਬੈਲਟ ਪੜ ਕੇ ਦੇਗਾ ਤੁਹਾਨੂੰ ਬੈਲਟ ਨਹੀਂ ਉਹਨੇ ਸੁਰਮਚੂ ਪੜ ਕੇ ਦੇਣਾ ਵਾ ਤੁਸੀਂ ਇੱਕ ਸਲਾਈ ਇਸ ਅੱਖ 'ਚ ਪਾਉਣੀ ਹੈ ਯਕੀਨ ਮੈਨੂੰ ਇਧਰੋਂ ਹੀ ਸਾਈਡ ਫਾਲੇ ਜ਼ਿਆਦਾ ਹੋ ਜਾਏਗੀ ਦੁਸ਼ਮਣ ਆਪ ਹੈਗਾ ਇਹਨਾਂ ਦੇ ਕੋਲੇ ਇਦਾਂ ਨਹੀਂ ਬਸ ਡਰੈਸ ਉਹਨੇ ਪੂਰੇ ਕਰਾਤੇ ਸੀ ਹੁਣ ਉੱਪਰ ਸੁਰਮਾ ਸ਼ੁਰਮਾ ਪਵਾਏਗਾ ਅਗਲੇ ਬਾਬੇ ਨੇ ਕਰੀਮ ਦਾ ਕੋਈ ਦੱਸਣਾ ਹੀ ਸਾਹਿਬ ਸਹੀ ਉਸ ਤੋਂ ਅੱਗੇ ਉਹਨੇ ਪਰਫਿਊਮ ਵੀ ਲਵਾਉਣੀ ਸਹੀ ਗੱਲ ਇਹ ਬਾਬਾ ਇਹਦਾ ਭਣਵਈਆ ਲੱਗ ਰਿਹਾ ਇਹਨੂੰ ਫੁੱਲ ਤਿਆਰ ਕਰਾ ਰਿਹਾ ਫਰੀ ਦੇ ਕੁਲੀਏ ਕਰੂੰ ਯਾਰ ਫੇਰ ਹੀ ਆ ਯਾਰ ਐਡੀ ਐਡੀ ਲੰਮੀ ਚਾਹ ਉਹ ਮਿਲਦੀ ਨਹੀਂ ਹੈ
ਠਹਿਰ ਤੂੰ ਦੱਸ ਯਾਰ। ਇਹ ਕੁੜੀਏ ਆ ਰਕਸ਼ੇ ਦਾ ਬ੍ਰੇਕਰ ਨਹੀਂ ਮਿਲਦਾ ਐਡੀ ਸ਼ੀਸ਼ੀ, ਆਹ ਬ੍ਰੇਕ ਆਇਆ ਉਹ ਲੈਣ, ਇਹ ਇੱਕ ਉਹ ਲੈਣ, ਦੂਜਾ ਲੈਣ ਆ ਜਿਹੜੀ ਬੁੱਢੀਆਂ ਵਾਲੀ ਮਹਿੰਦੀ, ਕੌਣ ਮਹਿੰਦੀ, ਇੱਕ ਪੈਕਟ ਉਹਦਾ ਲੈਣ। ਸਾਲ ਕੁੜੀਏ ਕੋ ਕਰੋਗੇ ਤੇ ਫੇਰ ਹੀ ਆ। ਇਹ ਭਾਈ ਭੱਠੇ ਤੇ ਚੱਲ ਜਾਣ। ਪੱਠੇ ਸਟਾਪ ਤੇ ਨਹੀਂ ਭੱਠੇ ਤੇ ਇੱਟਾਂ ਵਾਲੇ ਤੇ ਯਾਰ ਭੱਠੇ ਤੇ, ਹਾਂ ਮੈਂ ਕੀਤਾ ਮੈਂ ਵੀ ਕੀਤਾ ਕੀਤਾ ਸੀ ਤੂੰ। ਤੇਰੀ ਤਾਂ ਦੁਸ਼ਮਣੀ ਵੀ ਕੋਈ ਨਹੀਂ। ਕੀਤਾ ਆ ਕਿਤੇ ਦੁਸ਼ਮਣੀ ਯਾਰ ਤੈਨੂੰ ਬੜਾ ਪਤਾ ਕਿਤੇ। ਅੱਛਾ ਯਾਰ ਅੱਗੇ ਯਾਰ ਅੱਗੇ ਇੱਕ ਚੂਚਾ ਲੈ ਲੈ। ਵਾਈਟ ਰੱਖਣਾ। ਨਹੀਂ ਕੋਈ ਵੀ ਚੂਚਾ ਯਾਰ ਉਹ ਸੱਜੀ ਜੇਬ ਚ ਪਾ ਲੈਣਾ। ਚੂਚਾ ਨਾ ਲੱਭੇ ਤੇ ਮਰੀ ਗਲੈਰੀ। ਕੋਈ ਵੀ ਜਾਨਵਰ ਕੋਈ ਵੀ, ਹਾਂ ਭੂੰਡ ਪਾ ਲੈਣ ਭਲਾ। ਪੱਠੇ ਤੇ ਇੱਕ ਵਾਲਦਾ ਦੀ ਆਈਸਕ੍ਰੀਮ ਖਾਣ ਬਹਿ ਕੇ ਉਹ ਠੀਕ ਹੋ ਜਾ। ਹਾਂ ਯਾਰ ਹਾਂ ਮਾਰਦਾ ਮਾਜਦਾ ਦੀ। ਹਾਂ ਮੱਖੋ ਮੱਖੀ ਨਹੀਂ ਕਰਨੀ ਉਹ ਵੀ ਕਰਾ ਦੇ ਯਾਰ। ਭਾਈ ਉਸਤਾਦ ਜੀ ਜੇ ਵੈਸੇ ਹੁਣ ਕਰਨੀ ਤੇ ਆਪਣੀ ਮਰਜ਼ੀ ਆ। ਜਿਹੜਾ ਬਾਬਾ ਯਾਰ ਬਸ ਯਕੀਨ ਕਰ। ਫਰੀਦ ਹੁਣ ਮੈਂ ਹਰਾਮ ਦਾ ਹੋਵਾਂ ਕੁੜੀਆ ਦੱਸਿਆ ਹੁਣ। ਚੱਲ ਸੁਣਾ ਇਹ ਕਿਹੜਾ ਯਾਰ ਜ਼ਮਾਨਾ ਵਾ ਦੱਸ, ਅਸੀਂ ਭਲਾ ਕਰਨੇ ਆ। ਤੂੰ ਦੱਸ ਬਣਾ ਵਾ। ਮਰਨ ਦੁਸ਼ਮਣ ਕੋ ਮਰਨ ਮੇਰੇ। ਤੂੰ ਉਹ ਦੱਸ ਬਾਬਾ ਜਿਹੜਾ ਜਰਾਬਾਂ ਪੜ ਕੇ ਦਿੰਦਾ। ਉਹ ਨਹੀਂ, ਉਹ ਬਾਬਾ ਕਿਤੇ ਗਾਰਮੈਂਟਸ ਦਾ ਕੰਮ ਕਰਾ। ਜਰਾਬਾਂ ਹੈ ਉਹ, ਇਹਨੇ ਇੱਕ ਹੋਰ ਦੁਸ਼ਮਣ ਕੋਲੋਂ ਬਣਵਾਤੀਆਂ। ਉਸਤਾਦ ਜੀ ਰੇਤ ਦਾ ਗਲਾਸ ਪੀਣਾ ਤੁਸੀਂ ਇੱਕ। ਯਾਰ ਮੇਰੀ ਜ਼ਿੰਦਗੀ ਥੋੜੀ ਲੱਗ ਰਹੀ ਆ। ਉਸਤਾਦ ਜੀ ਨਾ ਕਰਿਆ ਕਰੋ ਇਹ ਗੱਲ। ਏਦਾਂ ਹੀ ਕਹਿ ਕੇ ਇਹਨਾਂ ਨੇ 70 ਸਾਲ ਕੱਢ ਜਣੇ। ਥੋੜੀ ਉਸਤਾਦ ਜੀ ਕਾ ਤੋਂ ਥੋੜੀ ਭਾਵੇਂ ਜ਼ਿਆਦਾ ਉਸਤਾਦ ਜੀ ਤਨਖਾਹਾਂ ਤੋਂ ਪਹਿਲਾਂ ਕੁਝ ਨਹੀਂ ਹੋਣਾ ਚਾਹੀਦਾ। ਤੁਰ ਫਿੱਟੇ ਮੂੰਹ ਫਰੀਦ। ਨਹੀਂ ਯਾਰ ਸਹੀ ਗੱਲ ਆ। ਡੁੱਬ ਕੇ ਮਰ ਜਾ ਯਾਰ। ਉਸਤਾਦ ਦਾ ਸਭ ਕੁਝ, ਸਾਡੀ ਜ਼ਿੰਦਗੀ ਵੀ ਉਸਤਾਦ। ਮੈਨੂੰ ਲੱਗ ਰਿਹਾ ਮੈਂ 2038 39 ਨਹੀਂ ਵੇਖਣਾ। ਕਿਉਂ ਕਿੱਥੇ 48 49 ਵੇਖੋ। ਨਹੀਂ ਮੈਂ ਨਹੀਂ ਵੇਖਣਾ। ਉਸਤਾਦ ਜੀ ਦੇਖ ਤਾਂ ਲੱਗੇ ਨਹੀਂ ਦੋ। ਕਰੂਗੇ ਤੇ ਫੇਰ ਹੀ। ਏਦਾਂ ਦੀਆਂ ਗੱਲਾਂ ਮੇਰਾ ਦਾਦਾ ਕਰਦਾ ਹੁੰਦਾ ਸੀਗਾ ਵੀ ਮੇਰੀ ਜ਼ਿੰਦਗੀ ਥੋੜੀ ਆ। 30 ਸਾਲਾਂ ਬਾਅਦ ਦਾਦਾ ਜੀ ਦੀਆਂ ਅੱਖਾਂ ਹਲਕੀਆਂ ਜਿਹੀਆਂ ਪੀਲੀਆਂ ਹੋਈਆਂ। ਮੈਂ ਕਿਹਾ ਦਾਦਾ ਜੀ ਆ ਕੀ ਕਹਿੰਦੇ? ਮੈਂ ਤੁਹਾਨੂੰ 30 ਸਾਲ ਪਹਿਲੇ ਕਹਿਣਾ ਸੀ ਮੇਰੀ ਜ਼ਿੰਦਗੀ ਥੋੜੀ। ਵੇਲਾ ਕੰਮ ਸ਼ੁਰੂ ਹੋ ਗਿਆ। ਕੰਮ ਸ਼ੁਰੂ ਹੋ ਗਿਆ ਤੇ ਇਹ ਉਸਤਾਦ ਜੀ ਨੇ ਵੀ ਕਿਹਾ ਸੀ, ਥੋੜੀ ਦੇਰ ਪਹਿਲੇ ਉਸਤਾਦ ਜੀ ਨੇ ਵੀ ਕਿਹਾ ਸੀ। ਉਸਤਾਦ ਜੀ ਦੁਸ਼ਮਣ ਚ ਕੋਈ ਵੀ ਹੋਵੇ ਉਸਤਾਦ ਜੀ, ਗੱਲ ਇਹ ਆ ਦੁਸ਼ਮਣ ਖਾਨਦਾਨੀ ਹੋਵੇ ਨਾ, ਇਹ ਬੜੀ ਵੱਡੀ ਗੱਲ ਹੁੰਦੀ ਆ। ਉਸਤਾਦ ਜੀ ਕੀ ਬਾਤ ਹੈ। ਕਹਿੰਦੇ ਨਸਲੀ ਨੇ ਕੁੱਤਾ ਤੇ ਯਾਰ ਤੇ ਦੁਸ਼ਮਣ ਥੱਲੇ ਸੋਚ ਸਮਝ ਕੇ ਰੱਖਣੀ ਚਾਹੀਦੀ। ਹਾਂਜੀ ਉਸਤਾਦ ਜੀ ਇੱਕ ਅਰਬੀ ਦੀ ਕਹਾਵਤ ਹੈ ਕਿ ਅੰਤਲ ਹਾਦਰ ਹਬੀਬ ਇਤਲਬ ਬਰ ਕਿਦ ਨਫਾ ਰਿਹਾ ਫੀ ਬਹਰ ਹਾਦ। ਓਏ ਓਏ ਇਨਸਾਨ ਨਹੀਂ ਦਰਬਾਰ ਯਾਰ ਕੀ ਕਹਿੰਦੇ? ਖਲੋ ਯਾਰ ਖਲੋ ਜਾ। ਨਿਚੋੜ ਆ ਜ਼ਿੰਦਗੀ ਦਾ। ਓਏ ਹੋਏ ਜੀਓ ਫਰੀਦ। ਯਾਰ ਕੀ ਕਹਿੰਦੇ? ਉਹਦਾ ਤਰਜਮਾ ਤੂੰ ਸੁਣ ਲੈਣਾ। ਜਿੰਨਾ ਖਾਦੀਆਂ ਗਾਜਰਾਂ ਢਿੱਡ ਉਹਨਾਂ ਦੇ ਪੀੜ। ਇਹਦਾ ਤਰਜਮਾ ਸੀ ਅਰਬੀ ਦਾ। ਐ ਮੈਨੂੰ ਦਿਓਗੇ ਉਸਤਾਦ ਜੀ? ਬਹੁਤ ਸਮਝ ਨਹੀਂ ਪੜੀ ਯਾਰ। ਤਰਜਮਾ ਨੇ 1 ਮਿੰਟ ਦਾ ਕਰਤਾ ਇੰਨਾ ਕਰਕੇ ਪੜਦਾ। 2-3 ਸਿਰਫ ਚਾਹ ਪੀਨੇ ਆ। ਬੱਜੀ ਹੋ ਜਰਾ। ਆਰੋ ਦਿਖਾਈ ਜਰਾ। ਉਸਤਾਦ ਜੀ ਇੱਕ ਮੈਂ ਮਾਲ ਲਵਾ। ਨਹੀਂ ਇੱਕ ਉਹਨੇ ਕਿਹੜਾ ਹਟ ਜਾਣਾ, ਮੈਂ ਕਿਉਂ ਫਿਰ ਕੁਝ ਕਰਨਾ ਹੀ। ਠੀਕ ਹੈ ਸਰ। ਚੱਲ ਯਾਰ ਬਾਸ ਤੂੰ ਦੱਸ ਨੂੰ। ਯਾਰ ਭਮੀ ਪੂਰੇ ਬਾਬਾ ਬੈਂਦਾ ਉਸਤਾਦ ਜੀ, ਮੈਂ ਫੋਨ ਤੇ ਗੱਲ ਕਰਦਾ ਕਿ ਉਹਨੇ ਰਾਡੋ ਪੜ ਕੇ ਦੇਣੀ ਆ। ਤੁਸੀਂ ਦੁਸ਼ਮਣ ਦੇ ਗੁੱਟ ਨਾਲ ਬੰਨ ਕੇ ਆਉਣੀ ਆ। ਜੇ ਦੁਸ਼ਮਣ ਤੁਹਾਡਾ ਇਧਰੋਂ ਹੀ ਫਾਲੇ ਸ਼ੁਰੂ ਹੋ ਜਾਣਾ ਉਸਤਾਦ ਜੀ। ਕੁੱਲਾ ਵੀ ਪਵਾ ਲਾ ਇੱਥੇ ਹੀ, ਫਿਰ ਹੁਣ ਸਾਰਾ ਖਰਚਾ ਕਰਵਾਉਂਦੇ ਆ ਮਤਲਬ ਸਾਰਾ। ਉਸਤਾਦ ਜੀ ਤੁਸੀਂ ਮੇਨ ਤਾਰਾਂ ਨਹੀਂ ਜਿਹੜੀਆਂ ਕਰੰਟ ਵਾਲੀਆਂ, ਉਹਨੂੰ ਕਹਿਣਾ ਇਹ ਚ ਕਰੰਟ ਤੇ ਨਹੀਂ ਹੈ, ਉਹ ਫੜੂਗਾ ਵਰ ਜਾਊਗਾ। ਓਏ ਸਹੀ ਹੈ ਉਸਤਾਦ ਜੀ। ਚੱਲ ਤੂੰ ਦੱਸ ਯਾਰ ਕੋਈ। ਮੈਂ ਸਹੀ ਦੱਸਿਆ ਤੁਹਾਨੂੰ, ਵੈਸੇ ਤੁਸੀਂ ਮੇਰੀ ਮੰਨ ਲਓ। ਯਾਰ ਉਹਦਾ ਪੁੱਛ ਲੈਂਦੇ ਪਹਿਲਾਂ। ਉਹਦਾ ਤੁਸੀਂ ਹਾਂ ਤੁਸੀਂ ਨਾ ਤਾਜੀ ਹੁੱਕੇ ਦਾ ਪਾਣੀ ਲੈਣਾ ਵਾ। ਇੱਕ ਮਿੰਟ ਹਾਂਜੀ ਠੀਕ ਆ। ਉਸਤਾਦ ਜੀ ਨੇ ਕਿਹਾ ਸੀ ਮੈਂ ਹਰਾਮ ਦਾ ਮੁਝੇ ਦੱਸਣ ਦੇ। ਚੁੱਪ ਕਰ ਇਹਨੂੰ ਨਹੀਂ ਸਮਝ ਓਏ ਉਹ ਵੈਸੇ ਹੀ ਕਿਸਮ ਨਾਲ ਕਹਿ ਦਿੰਦਾ। ਲਫ਼ਜ਼ੀ ਗੱਲਾਂ ਹੁੰਦੀਆਂ। ਇਹ ਲਫ਼ਜ਼ੀ ਹਾਂ ਆ ਫਿਰ ਸਿਆਸੀ ਬਿਆਨ। ਹੁੱਕੇ ਦਾ ਪਾਣੀ ਲੈਣੇ ਫਰੀਦ। ਚਿਮਚੀ ਰਕਸ਼ੇ ਦੀ ਪਿਛਲੀ ਸੀਟ ਤੇ ਬਹਿ ਕੇ ਨਾ ਪੈਰ ਤੋਂ ਧੋ ਕੇ ਪੈਰ 20 ਰੁਪਏ ਦੇ ਮੇਵੇ ਖਾਣ। ਹਾਂ ਮੇਵੇ ਖਾ ਕੇ ਆਣ ਕੇ ਸੋ ਜਾਣ, ਠੀਕ ਹੋ ਜਾਣ। ਨਾਲ ਟੱਕ ਬਿਸਕੁਟ। ਹਾਂਜੀ ਆਇਆ ਕੇ ਆਇਆ ਡੁੱਬ ਕੇ ਮਰ ਜਾ, ਦੂਰ ਫਿੱਟੇ ਮੂੰਹ ਤੇਰਾ। ਆ 1 ਮਿੰਟ ਦੇ ਨਾਲ ਮਿਹਰਬਾਨੀ। ਇਹ ਜਦੋਂ ਮੈਂ ਟੁੱਕ ਕੇ ਇੱਧਰ ਰੱਖੀ ਹੈ ਤੂੰ ਐਵੇਂ ਫਰਾਨ ਮੈਂ ਦੱਸਣਿਆ ਸੀ ਕੋਈ ਕੁੜੀ ਦੱਸਿਆ ਮੈਂ ਕੋਈ ਕੁੜੀ। ਅੱਛਾ ਮਾਰਦਾ ਤੇ ਵੇ ਥੱਲੇ ਅੱਖ ਥੱਲੇ ਆ ਮੈਂ ਬੈਠੇ ਮਾਰੀ ਅੱਖ ਤੇਰੀ ਥੱਲੇ ਹੀ। ਮਾਰਦਾ ਵੈਸੇ ਮਰਦਾ ਹੁੰਦਾ ਉਸਤਾਦ ਜੀ। ਇਹ ਕਾਤੋਂ ਉਹ ਇਹਨੇ ਬਾਹਰ ਚਵਲ ਮਾਰਦੀਆਂ ਹੀ ਆ। ਚੱਲ ਯਾਰ ਐਡਵਾਂਸ ਆ ਗਈ। ਬਾਸ ਆ ਗਈ ਹੁਣ ਮੇਰੇ ਤੇ ਨਾ ਰਹੀ। ਖਲੋ ਯਾਰ। ਇਹ ਕੀ? ਇਹਨੇ ਵੀ ਪੰਮੀਪੁਰ ਜਾਣਾ। ਅੱਛਾ ਭੰਗਪੁਰ ਵੀ ਸੀ। ਇਹ ਮੇਰੇ ਨਹੀਂ ਮਾਰੀ, ਇਹਨੇ ਬਾਬੇ ਜੀ ਨੇ ਪਈ ਆ। ਨਹੀਂ ਮੈਂ ਇੱਕ ਆਖਰੀ ਦੱਸਾਂ ਕਲਮੀ ਸ਼ੋਰਾ ਲੈ ਲੈਣ। ਕਲਮੀ ਸ਼ੋਰਾ ਹਾਂ ਇੱਥਾਂ ਲੈ ਵੀ ਬਾਸ ਇਸ ਤੋਂ ਬਾਅਦ ਐਂਡ ਹੀ ਹੋ। ਸਹੀ ਗੱਲ। ਕਲਮੀ ਸ਼ੋਰਾ ਲੈ ਕੇ ਉਸਤਾਦ ਜੀ ਤੁਸੀਂ ਧਾਗੇ ਦੀ ਨਲਕੀ ਲੈਣੀ ਹੈ ਤੇ ਆਪਣੇ ਕਿਸੇ ਵੀ ਭੈਣ ਭਰਾ ਨੂੰ ਕਹਿਣਾ ਵਾ ਕਿ ਯਸਤਾਨੇ ਰੋਡ ਤੇ ਧਾਗੇ ਦੀ ਨਲਕੀ ਲੈ ਕੇ ਖਲੋਈ ਵੇ। ਸ਼ੋਰੇ ਨਾਲ ਬੈਠਣੀ। ਉਹ ਨਹੀਂ ਯਾਰ ਉੱਥੋਂ ਫੜ ਕੇ ਬੱਚਾ ਇੰਜ ਖਲੋਈ ਵੇ ਖਿੱਚ ਲੈ ਜਾਣਾ ਤੁਸੀਂ। ਤੇ ਤੁਸੀਂ ਦਾਲ ਦਾ ਜਿਹੜਾ ਦਾਣਾ ਹੁੰਦਾ ਨਾ ਉਹਦੇ ਤੇ ਲਿਖ ਲੈਣਾ ਵਾ ਵਿੰਡੜ ਪੋੜਨ ਚਾੜਨ ਦੇ ਵਿੜੰਦੇ ਜੇ ਖਾੜੇ ਵਿੜਚੰਡੇ ਦੇ ਪੋੜਨ ਦੇ।
ਤੁਹਾਡੇ ਮਹੱਲੇਦਾਰ ਉਹ ਕੁੜੀਏ ਕੋਈ ਕਰੂਗੇ ਵੇਖਿਆ ਤਾਂ ਕੋਈ ਕਰੂਗੇ ਤੇ ਉਹ ਯਾਰ ਛੱਡੋ ਤੁਸੀਂ। ਵੇਖੀ ਤਾਂ ਦੌੜ ਹੀ ਨਹੀਂ ਕਰੂ ਬਾਬਾ ਛਿੱਤਰੀ ਖਾਈ ਜਾਂਦੇ ਲੰਨ ਦਾ ਯਾਰ ਇੰਨੇ 10 ਫਰੀ 10000 ਆਹੋ 10 ਫਰੀਦਾ ਸੁੱਤਿਆ ਮੈਂ ਉਹੀ ਤੇ ਦੱਸਣ ਡਿਆ, ਤੁਸੀਂ ਧਾਗੇ ਦੇ 10 ਧਾਗੇ 10 ਓਏ ਫੈਸਲ ਕੁੜੀਆਂ ਦੁਸ਼ਮਣੀਆਂ ਨਹੀਂ ਮੁੱਕਦੀਆਂ ਓਏ ਭਾਵੇਂ ਦੇ ਪਾਗਲ ਹੋ ਗਏ ਤੁਸੀਂ ਕੁੜੀਏ ਦੱਸਣ ਦਾ ਕੀ ਗੱਲ ਹੈ? ਫਾਇਦਾ ਹੁੰਦੇ ਆ ਦੱਸ फैसल यार बदतमीजी की कोई यार, इंतहा ऐसी होती है यार, बदतमीजी ये है क्या है? ਤਾਂ ਜੀ ਤੁਸੀਂ ਕੀ ਲੜਾਈ ਪਵਾਉਣੀ ਹੈ ਹੈ ਆਪਣੀ ਦੁਸ਼ਮਣੀ ਤੁਸੀਂ ਸਾਡੀ ਵੀ ਦੁਸ਼ਮਣੀ ਪਵਾਉਂਦੇ ਹੋ ਸਾਰਿਆਂ ਨੂੰ ਦੱਸੀ ਜਾਂਦੇ ਹੋ ਓ ਯਾਰ ਕੋਈ ਗੱਲ ਕਰਨ ਵਾਲੀ ਕਰਿਆ ਕਰੋ ਉਸਤਾਦ ਜੀ ਤੁਸੀਂ ਐਟਮਾਂ ਹੀ ਕਰੀ ਜਾਣ ਡੇ ਹੈ ਗੱਲ ਸੁਣੋ ਮੈਂ ਕਹਿੰਦਾ ਬਾਜ਼ ਆ ਜਾਓ ਉਸਤਾਦ ਜੀ ਤੁਸੀਂ ਰੱਬ ਤੇ ਡੋਰੀਆਂ ਛਟੋ ਨਹੀਂ ਚੱਲ ਚਪਲਾ ਮਾਰਦਾ ਪਿਆ ਹੈਗਾ ਭਾਵੇਂ ਨੇ ਉਸਤਾਦ ਜੀ ਨੇ ਪਾਗਲ ਹੋ ਗਏ ਤੁਸੀਂ ਇਧਰ ਆ ਜਾਓ ਉਸਤਾਦ ਭਾਈ ਜੀ, ਫੈਸਲ ਕਰੋ ਬਾਬਾ ਬੈਂਦਾ ਭੰਮੀਪੁਰੇ ਇਧਰ ਆ ਕੇ ਟੀਟਾਮ ਕਰੋ ਉਸਤਾਦ ਜੀ ਭੰਮੀਪੁਰੇ ਬਾਬਾ ਬੈਂਦਾ ਵਾ ਬੈਠੋ ਉਸਤਾਦ ਜੀ ਕੀ ਹੋਇਆ ਉਸਤਾਦ ਜੀ ਬਾਜੋ ਹਾਂਜੀ ਬੈਠੋ ਉਸਤਾਦ ਜੀ ਉਸਤਾਦ ਜੀ ਬੈਠੋ ਬੈਯੋ ਮਾਰੇਗਾ ਜੀ। ਮੈਂ ਕਹਿੰਦਾ ਅਜੇ ਮੈਂ ਮਾਰਿਆ ਨੀ। ਬੈਠੋ ਉਸਤਾਦ ਜੀ ਓਏ ਅਦਰ ਦੀ ਜਗ੍ਹਾ ਵਾ ਉਹ ਯਾਰ ਬਸ ਕਰ ਯਾਰ ਉਸਤਾਦ ਜੀ ਬੈਠੋ ਦੁਸ਼ਮਣੀ 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 ਯਾਰ ਰਫੀ ਸਾਹਿਬ ਦਾ ਗਾਣਾ ਸੁਣਾਓ ਉਸਤਾਦ ਜੀ ਰਫੀ ਸਾਹਿਬ ਦਾ ਗਾਣਾ ਕੋਈ जीवन में जाने जाना ਰਫੀ ਸਾਹਿਬ ਦਾ ਉਸਤਾਦ ਜੀ ਰਫੀ ਸਾਹਿਬ ਦਾ ਸੁਣਾ ਦਿਓ ਮਾਰੇਗਾ ਜੀ। ਉਸਤਾਦ ਜੀ ਸੁਣਾਓ ਹਲੇ ਮਾਰੇਗਾ ਨੀਰ ਪਾਤੇ ਉਹਨੇ ਰਫੀ ਸਾਹਿਬ ਦਾ ਗਾਣਾ ਉਸਤਾਦ ਜੀ तेरे गुलशन से ज्यादा वीराना न हो ਵਜਾ ਤੂੰ ਵਜਾ ਤਾੜੀ ਮਾਰਵਾ ਭਾਈ ਤਾੜੀ ਮਾਰਵਾ इस दुनिया में कोई तेरा अपना तो क्या बेगाना न हो अपना तो क्या बेगाना न हो जिए तू इस तरह के जिंदगी को तरसे मेरे दुश्मन तू मेरी दोस्ती को तरसे मेरे दुश्मन ਮੇਰੇ ਉਸਤਾਦ ਨੂੰ ਰੱਬ मैंने ਨਜ਼ਰੇ बड़ा ਬੱਤ ਤੋਂ अफसोस ਬਚਾਏ होया फैसल भाई। ਮੇਰੇ ਉਸਤਾਦ ਨੂੰ ਰੱਬ ਨਜ਼ਰੇ ਬੱਤ ਤੋਂ ਬਚਾਏ ਅੱਜ ਮੈਨੂੰ ਯਕੀਨ ਹੋਇਆ ਜੀ ਕਿ ਦਿਲੋਂ ਮੇਰੇ ਨਾਲ ਪਿਆਰ ਕਰਦਾ ਨਹੀਂ उस्ताद जी लेकिन मेरा ਇਸ बड़ा ਹਿਸਾਬ ਨਾਲ ਸਾਡਾ ਤੇ ਪਿਆਰ ਕਰੋ ਯਾਰ ਅਸੀਂ ਯਕੀਨ ਦਵਾਈ ਯਾਰ ਉਸਤਾਦ ਜੀ ਮੇਰੇ ਏਦਾਂ ਦੀ ਉਸਤਾਦ ਨੂੰ ਰੱਬ ਮੇਰੀ ਉਮਰ ਵੀ ਲਾ ਦੇਵੇ ਯਾਰ ਹੈ ਮੇਰੇ ਉਸਤਾਦ ਨੂੰ ਕਦੇ ਨਹੀਂ ਮੈਂ ਕੁਛ ਉਮਰ ਤੋਂ ਪਹਿਲੇ ਮੈਨੂੰ ਨਾ ਹੁਣ ਕਮਲਮ ਲਾ ਦੇਵੇ ਤਾਜੀ ਤੁਹਾਨੂੰ ਤਤੀ ਬਹਾਨਾ ਓਏ ਕਸਮ ਸਾਹਿਬ मेरा दिल टूट गया, दिल दुख गया है देख के कि तुसी उस्ताद जी नु पैप मारे। ਓਏ ਉਹਦੇ ਕਿਹੜੇ ਸੱਟ ਵਾ ਮਾਰੇ लक्कड़ की शै को ले लेनी सी। ਉਸਤਾਦ ਜੀ ਵਾਕਈ ਓਏ ਫੈਸਲਾ ਸਾਜੀ ਇਸ ਦੇ ਬਾਵਜੂਦ ਵੀ ਭੰਮੀਪੁਰ ਵਾਲਾ ਬਾਬਾ ਉੱਠਿਆ ਨਹੀਂ ਹਲ ਤੱਕ ਮੇਰੀ ਕਸਮ ਉਸਤਾਦ ਨਾਲ ਬੜੀ ਮੁਹੱਬਤ ਆ ਯਾਰ ਯਾਰ ਇੱਕ ਮਿੰਟ ਫੈਸਲਾ ਇੱਕ ਮੈਂ ਵਾਸ਼ਰੂਮ ਹੋ ਕੇ ਆਇਆ ਜਰਾ ਕਿਤੇ ਤਾਜੀ ਸਿਰਫ ਵਾਸ਼ਰੂਮ ਹੋ ਕੇ ਉਹ ਯਾਰ ਤੂੰ ਲਾਕੀ ਵਿੰਗਾ ਜਿਹਾ ਕਰਦਾ ਵਾ ਯਾਰ ਭਾਈ ਫੈਸਲ ਕੀ दिल टूट गया उस्ताद जी। ਮੈਂ ਕਿਹੜਾ ਪਤਾ ਕੀ ਗੱਲ ਉਸਤਾਦ ਦੀ ਦੁਸ਼ਮਣੀ ਆ ਜੋ ਵੀ ਆ ਉਹ ਮੈਂ ਕਰਾ ਦੇਣਾ ਸੀ ਹੱਲ ਭੰਮੀਪੁਰ ਵਾਲਾ ਬਾਬਾ ਮੇਰੀ ਫੋਨ ਤੇ ਗੱਲ ਹੋ ਰਹੀ ਸੀ ਓਏ ਬਸ ਕਰਦੇ ਭੰਮੀ ਯਾਰ ਇੱਕ ਮਿੰਟ ਫੈਸਲ ਸਾਹਿਬ ਇੱਕ ਸੇ ਛੋਟੀ ਜੀ ਗੱਲ ਕਰਾਂ ਹਾਂ ਤੁਹਾਨੂੰ ਪਤਾ ਤੁਸੀਂ ਕਿਹੜੀ ਕਿਹੜੀ ਜ਼ੋਰ ਨਾਲ ਮਾਰਿਆ ਉਹ ਨਹੀਂ ਓਏ ਪਾਗਲ ਹੈ ਤੂੰ ਹੁਣ ਤੁਹਾਡੇ ਨਾਲ ਬਹਿ ਕੇ ਕੰਮ ਕਰ ਲੈਣਾ ਬਸ ਸਹੀ ਤੁਹਾਡੀ ਕਿ ਨਹੀਂ बड़ी गल ਚੁੱਪ ਕਰਕੇ ਨਾ ਹੁਣ ਮੇਰਾ ਉਸਤਾਦ ਨਾਰਾਜ਼ ਹੋ ਗਿਆ ਹਾਂਜੀ यार बनदा नहीं सी। ਯਾਰ ਅੱਲਾ ਮੈਨੂੰ ਮਾਫ ਕਰ ਦੇਵੇ ਯਾ ਅੱਲਾ ਅਗਰ ਮੈਂ ਦਿਲ ਦੁਖਾ ਦਵਾਂ ਕਿਸੇ ਦਾ ਵੀ ਤੇ ਮੇਰੇ ਮਾਲਕਾ ਮਾਫ ਕਰੀ ਅਦਲ ਕਰੀ ਨਾ ਇਨਸਾਫ ਕਰੀ ਬਸ ਖਾਦਮਾ ਮਾਫ ਤੁਸੀਂ ਖੁੰਨੇ ਦਿਖਾ ਤੇ ਸਾਧ ਹੋਣਾ ਦੇ ਤੁਸੀਂ ਤਾਂ ਉਸਤਾਦ ਜੀ ਨੂੰ ਇੰਜ ਕਰਦਾ ਜਿਵੇਂ ਉਸਤਾਦ ਜੀ ਇਹਨਾਂ ਮੱਛ ਜੇਲ੍ਹ 'ਚ ਫੜੇ ਗਏ ਆ ਉਹਨਾਂ ਨੇ ਨਹੀਂ ਮਾਰਿਆ ਦੱਸੋ ਜਿੰਨਾ ਇਹਨਾਂ ਨੇ ਤੁਸੀਂ ਦਾ तुसी ते ਓਏ ਮੇਰੀ ਅੱਖ 'ਚ ਪੈ ਭੱਜਿਆ ਸੀਗਾ ਯਾਰ ਅੱਲਾ ਦੀ ਕਿਸਮ ਹੈ ਮੈਂ ਨਾ ਇੰਨੀ ਕੁ ਗੱਲ ਤੋਂ? ਫੇਰ ਨਹੀਂ ਸੀ ਚਾਹੀਦਾ ਮਾਰ ਉਹ ਮੈਂ ਸਦਕੇ ਜਾਵਾਂ ਮੈਂ ਆਪਣੇ ਉਸਤਾਦ ਜੀ ਓਹੋ ਕੀ ਹੋਇਆ ਭਾਜੀ ਮਾਫੀ ਦੇ ਦੇ ਚੱਲ ਯਾਰ ਫੈਸਲ ਕੋਈ ਨਹੀਂ ਇਧਰ ਆ ਜਾ ਥੱਲੇ ਜਰਾ ਥੱਲੇ ਇੰਜ ਕਰਕੇ ਝੁੱਕ ਕੇ ਜਰਾ ਪੈਰੀ ਪੈ ਜਰਾ ਥੋੜਾ ਕੁਛ ਨਹੀਂ ਹੁੰਦਾ ਫੈਸਲ ਉਹ ਮੈਨੂੰ ਮਾਰਦਾ ਰਿਹਾ ਤੇ ਤੁਸੀਂ ਵੇਖਦੇ ਰਹੇ ਉਹ ਮਾਰਦਾ ਰਿਹਾ ਤੇ ਤੁਸੀਂ ਵੇਖਦੇ ਰਹੇ
ਲੱਖ ਲਾਣਤ, ਤੁਸੀਂ ਬਾਹਰ ਜਾ ਕੇ ਦੁਸ਼ਮਣ ਨਾਲ ਕੀ ਰਲਣਾ ਵਾ? ਤੁਸੀਂ ਇੱਥੇ ਤੁਹਾਡੇ ਸਾਹਮਣੇ ਮੈਨੂੰ ਮਾਰਦਾ ਰਿਹਾ, ਕੱਖ ਨਹੀਂ ਕੀਤਾ। ਓਏ ਨਹੀਂ, ਮੈਂ ਬਦਲਾ ਹੀ ਲੈਣਾ। ਉੱਠ ਉੱਠ। ਮਤਲਬ ਮੈਂ ਕੌਣ ਆ? ਮੈਂ ਕੌਣ ਤੁਹਾਡਾ? ਤੁਹਾਡੇ ਸਾਹਮਣੇ ਮੈਨੂੰ ਮਾਰ ਰਿਹਾ, ਚੁੱਪ ਕੇ ਬੈਠਾ ਸੀ, ਚੁੱਪ ਕੇ ਬੈਠਾ ਸੀ। ਮੈਂ ਮਰ ਗਿਆ। ਆਇਆ ਮਜ਼ਾ ਸਾਜੀ ਨਾ ਹੈ? ਅੱਛਾ ਇਹਨੂੰ ਨਾ ਭਾਈ ਜੀ, ਮਿੱਠਾ ਸਾਹਿਬ ਸੁਬਾ ਆਇਆ, ਸੁੱਤੇ ਪਏ ਨੇ। ਓਹੋ ਨਾ ਕਰ, ਫੇ ਮੈਨੂੰ ਮਾਫ ਕਰਨ ਨੂੰ ਦਿਲ ਕਰਨ ਲੱਗ ਪੈਂਦਾ। ਉਹਨੂੰ ਤੇ ਤੂੰ ਕਹਿਤਾ ਨਾ, ਜਦੋਂ ਉਹ ਮੈਨੂੰ ਮਾਰ ਰਿਹਾ ਸੀ ਉਦੋਂ ਤਾਂ ਕਿੱਥੇ ਸੀ ਤੇਰੀ ਨਾ? ਉਦੋਂ ਨਾ ਕਿੰਨੇ ਕਹਿਣੀ ਸੀ? ਹੋਰ ਮਾਰੋ। ਉਦੋਂ ਨਾ ਕਿੱਥੇ ਸੀ? ਉਰੇ ਆ ਜਾ ਤੂੰ ਵੀ। ਓਏ ਅੱਗੇ ਆ ਜਾ ਚੁੱਪ ਕਰਕੇ। ਓਏ ਗੁੱਜਰ, ਓਏ ਅੱਗੇ ਆ ਜਾ, ਮੈਂ ਤੇਰੀਆਂ ਧਾਰਾਂ ਖੋਲ ਲੈਣੀਆਂ ਸਾਰੀਆਂ। ਅੱਗੇ ਆ ਜਾ, ਮਾਰੋ ਗੁੱਜਰ ਨੂੰ। ਅੱਗੇ ਆ ਜਾ। ਬਣਿਆ ਫਿਰਦਾ ਗੁੱਜਰ। ਹਾਂ ਉਸਤਾਦ ਜੀ, ਤੁਹਾਡੇ ਤੇ ਜਾਨ ਹਾਜ਼ਰ ਆ, ਤੁਹਾਡਾ ਫਲਾਣਾ, ਤੁਹਾਡਾ ਢੀਂਗੜਾ। ਮਾਰ ਕੌਣ ਰਿਹਾ? ਮੇਰਾ ਸ਼ਾਗਿਰਦ, ਮੇਰਾ ਨਹੀਂ ਲੱਗਦਾ ਹੈ, ਨਹੀਂ ਮੇਰਾ ਮਾਰ। लगता। ਇਧਰ ਆ, ਇੱਥੇ ਆ ਜਾ ਚੁੱਪ ਕਰਕੇ। ਬਹਿ ਜਾ, ਅੱਗੇ ਮੂੰਹ ਕਰ। नहीं लगता अपन को, नहीं लगता। जी ਵੈਲ ਡਨ। लोहा है, लोया बदन तेरा शहजादा, ओके ओके मेरा भाई है तू। नहीं लगता। Yes. लगता ही नहीं अपन को। गुड जॉब एट दैट लोहा है, लोहा है प्रीत। लगता है, लगता है। ਉਸਤਾਦ ਜੀ ਮੇਰੇ ਅੱਬੂ ਨਹੀਂ ਹੈ। ਮੈਂ ਹੈਗਾ ਨਹੀਂ। ਇਧਰ ਆ ਜਾ। ਪ੍ਰੀਤ ਕਿੱਦਾਂ ਤਬੀਅਤ ਹੁਣ? ठीक है ਤੋ ਪਿਆਰਾ ਫਰਕ ਪਿਆ? ਓਏ ਮੇਰੀ ਖਰਾਬ ਹੋਈ ਜਾਂਦੀ ਆ। ਓਏ ਚਲੋ ਇਹ ਆਪਣੀ ਜਗ੍ਹਾ ਤੇ ਆਓ। ਉੱਠੇ, ਆਪਣੀ ਜਗ੍ਹਾ ਤੇ ਆ, ਆਪਣੀ ਜਗ੍ਹਾ ਤੇ ਆ, ਛੋਟੇ ਵੱਡੇ ਤੋਂ ਵੀ ਗਏ ਸੀ। ਆਪਣੀ ਜਗ੍ਹਾ ਤੇ ਆ। ਚੱਲ ਆਪਣੀ ਜਗ੍ਹਾ ਚੱਲ। ਓਏ ਇੱਥੇ ਰੱਖ। ओके ਉਧਰ ਚੈੱਕ ਕਰੋ ਜਰਾ। ਇਹਦੇ ਕਿਤੇ ਮੋਬਾਈਲ ਮਾਰਤਾ। और लक च इस्त्री लगी है ओदे। बच गए। ਪਰ ਤੁਹਾਨੂੰ ਬਾਪ ਨਹੀਂ ਕਰਨਾ ਕਦੇ ਵੀ ਸਾਜੀ, ਤੁਸੀਂ ਮੇਰੇ ਚੰਗੀ ਨਹੀਂ ਕੀਤੀ। ਰਿਸ਼ਤਰੀ ਲਾਤੀ, ਪੂਰਾ ਝਾਪਾ ਭੜ ਗਿਆ। ਚੱਲ ਬਹਿ ਬਹਿ। ਤੁਹਾਡੀ ਉਹ ਬਾਹਰੋਂ ਜਿਹੜੀ ਪੇਸਟ ਲਾਈ ਸੀ ਉਹ ਸਾਰੀ ਮੈਂ ਲਾਤੀ। ਹੈਂ? ਆਹ ਸਾਰੀ ਪੇਸਟ ਲਾਈ ਹੈ ਮੈਂ ਹੁਣ। ਮੇਰੀ ਅੱਜ ਉਸਤਾਦ ਜੀ ਬੱਕੀਆਂ ਬਣ ਲਈ ਸੀ, ਡਾਕਟਰ ਲੈ ਕੇ 450 ਦਿਰਹਮ ਦੀ ਪੇਸਟ ਸੀ ਮੇਰੀ। ਉਹ ਮੇਰੇ ਸੱਟ ਲੱਗੀ ਉਸਤਾਦ ਜੀ। ਇੱਥੇ ਰੱਖ ਯਾਰ ਮੇਰੀਆਂ ਗੱਦੀਆਂ। ਮੇਰੇ ਓਏ ਅੱਛਾ ਜੀ, ਆ ਦੇਖੋ। ਮੇਰੇ ਅੱਗ ਲੱਗ ਗਈ, ਮੇਰੇ ਅੱਗ ਲੱਗ ਗਈ। ਵੈਸੇ ਮੈਨੂੰ ਅੱਗ ਲੱਗ ਗਈ ਏ। ਓਏ ਤੁਹਾਡੇ ਕਾਰ ਚ ਅਕਸਰ ਅਫਰਾਦ ਨੂੰ ਇਹ ਮਜਬੂਰੀ ਹੈ। ਚਲੋ ਮੈਨੂੰ ਅੱਗ ਲੱਗ ਗਈ। ਤੂੰ ਕਾਹਤੋਂ ਰੋਣ ਲੱਗ ਪਿਆ? ਮੈਂ ਤੈਨੂੰ ਤੇ ਕੁਝ ਵੀ ਨਹੀਂ ਕਿਹਾ। ਮੈਨੂੰ ਅੱਗ ਲੱਗੀ ਏ। ਅੱਲਾ ਮੈਨੂੰ ਅੱਗ ਲੱਗੀ ਏ। ਸ਼ਰਮ ਦਾ ਹੀ ਘਾਟਾ ਵੀ ਨਾ ਹਾਂ ਜੀ, ਬਸ ਮੈਨੂੰ ਪਤਾ ਚੱਲ ਗਿਆ ਦੁਸ਼ਮਣ ਲਈ ਤੁਸੀਂ ਇਕੱਲੇ ਹੀ ਕਾਫੀ ਹੋ। ਐਸਾ ਸਮਝ ਤਸ਼ੱਦਦ। ਆਈ ਹੁਣ? ਹਾਂਜੀ ਮੈਨੂੰ ਕਿਸੇ ਦੀ ਲੋੜ ਨਹੀਂ। ਲਾ ਲਾ, ਗਰਮੀ ਆ। ਹਾਂਜੀ ਮੈਨੂੰ ਅੱਗ ਲੱਗੀ। ਅੱਛਾ ਚੱਲ ਲਾ ਲਾ ਥੋੜਾ ਇਦਾਂ, ਉਹਦਾ ਵਾਹ ਪੈਣ ਦੇ। ਵਾਹ ਪੈਣ। ਅੱਲਾ ਮਾਫੀ। ਚੱਲ ਕੁਛ ਨਹੀਂ ਹੈ ਵੈਸੇ ਭਾਈ। ਤਾਂ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜੋ ਮਰਜ਼ੀ ਹੋ ਤੁਸੀਂ, ਮੇਰੇ ਮਾਈ ਬਾਪ ਹੋ, ਮੇਰੇ ਬਜ਼ੁਰਗ ਹੋ, ਮੇਰੇ ਵੱਡੇ ਹੋ, ਮੇਰਾ ਸਭ ਕੁਝ ਤੁਸੀਂ ਹੋ, ਲੇਕਿਨ ਮੈਂ ਬਦਲਾ ਲੈ ਕੇ ਚੱਲਣਾ ਜੇ। ਮੇਰੀ ਵੈਸੇ ਸਾਡੇ ਪਈਆਂ ਵਾ। ਮੇਰੀ ਨਹੀਂ ਨਹੀਂ, ਤੇਰੇ ਕਦੋਂ ਪਈਆਂ ਵਾ? ਉਸਤਾਦ ਨੇ ਮੇਰੀ ਤੂੰ ਤੇ 15-20 ਮਿੰਟ ਕਾਫੀ ਇਸ ਚੱਕਰ ਚ ਰਿਹਾ ਵੀ ਤੇਰੇ ਪੈਣ। मिठा वेखी रोबड़ा ਲੇਕਿਨ ਉਹ ਤੇ ਮੈਂ ਹਯਾ ਕਰ ਗਿਆ ਤੇਰਾ। ਨਹੀਂ ਤੇ ਤੂੰ ਮਾਰ ਖਾਣ ਦੇ ਪੂਰੇ ਮੂਡ ਚ ਸਾਂ। ਮੈਂ ਬਦਲਾ ਲੈ ਕੇ ਚੱਲਣਾ। ਬਦਲਾ ਕਾਹਦਾ ਮੈਂ ਲਿਆ? ਬਦਲਾ ਪਹਿਲੇ ਤੂੰ ਮਾਰਿਆ ਵਾ। ਮੈਨੂੰ ਉਸਤਾਦ ਜੀ ਤੁਹਾਡੀ ਕਸਮ ਲੱਗੇ, ਤੁਸੀਂ ਮੈਨੂੰ ਆਪ ਕਿਹਾ ਸੀ ਮੇਰੇ 2 ਮਾਰ ਤੇ। ਤੇ ਮੈਂ ਤੈਨੂੰ ਕਿਹਾ ਸੀ ਕਿ ਐਕਟ ਦੇ ਵਿੱਚ ਮਾਰਨਾ ਨਾ। ਅੱਜ ਮੈਂ ਐਕਟ ਦੀ ਬਾਰੇ ਤੁਹਾਡੇ ਕਹਿਣ ਦੇ ਬਾਰੇ ਖੁਦਾ ਦੀ ਕਸਮ ਹੈ, ਤੁਸੀਂ ਕਿਹਾ ਸੀ। ਨਾਦਰੀ ਨੇ ਇਹਨਾਂ ਨੇ ਮੈਨੂੰ ਆਪ ਕਿਹਾ ਮੇਰੇ ਪੈਪ ਮਾਰ ਤੇ। ਖੁਦਾ ਜਾਣਦਾ 33 ਇਸਤਰੀ ਮੇਰੇ ਲਾਈ ਇਹਨਾਂ ਨੇ। ਮੈਂ ਬੜੀ ਮੁਸ਼ਕਿਲ ਬਰਦਾਸ਼ਤ ਕੀਤਾ ਵਾ। ਬਦਲਾ ਲੈ ਕੇ ਚੱਲਣਾ ਉਸਤਾਦ। ਨਹੀਂ ਮੈਂ ਕਿਹਾ ਤੇਰਾ ਐਕਟ ਆ ਯਾਰ, ਕੁਛ ਨਹੀਂ ਹੁੰਦਾ ਐਕਟ ਦੇ ਵਿੱਚ ਮਾਰ ਲਾ ਤੂੰ। ਉਹ ਤੂੰ ਮੈਨੂੰ ਨੁਕਰੇ ਹੀ ਲਾਤਾ। 33 ਇਸਤਰੀ ਲਾਈ ਉਸਤਾਦ ਜੀ ਤੁਸੀਂ। ਅੱਛਾ ਯਾਰ, ਤੂੰ ਅੱਗੇ ਤੋਂ ਸਜ਼ਾ ਲੈਣੀ ਹੋਵੇ ਨਾ, ਮੇਰੇ ਕੋਲ ਤੇ ਅੰਦਰ ਹੋਣਾ। ਤੈਨੂੰ ਮੈਂ ਸਾਰਿਆਂ ਤੋਂ ਇਲਾਵਾ ਸਜ਼ਾ ਦੇਣੀ ਹੈ। ਤੇ ਉਹ ਤਾਂ ਮਿਲ ਕੇ ਦੋਗੇ ਸਜ਼ਾ ਇਹਨੂੰ ਵੀ। ਨਹੀਂ 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 ਨਹੀਂ, ਠੀਕ ਹੈ। ਉਰੇ ਦਿਖਾ,
ਕਿੱਥੇ ਆ ਇਸਤਰੀ ਲੱਗੀ ਕਿੱਥੇ? ਉਸਤਾਦ ਜੀ ਪਿੱਛੇ ਲੱਗ ਤੇ ਅੱਲਾ ਜਾਣਦਾ ਸਹੀ ਸੱਚੀ ਮੁੱਚੀ ਲੱਗੀ ਜੀ। ਜੀ ਉਸਤਾਦ ਓਕੇ ਨਾਜ਼ਰੀਨ, ਅੱਲਾ ਹਾਫਿਜ਼। ਮੈਂ ਇਹਨੂੰ ਕਿਹਾ ਸੀ, ਕਿਹਾ ਮੈਂ ਹੀ ਸੀ, ਬੜਾ ਇਹਨੇ ਕਿਹਾ ਕਿ ਸਾਜੀ ਨਹੀਂ ਮੈਂ ਨਹੀਂ ਕਰਨਾ। ਮੈਂ ਕਿਹਾ ਨਹੀਂ ਐਕਟ ਆ, ਥੋੜਾ ਜਿਹਾ ਚੇਂਜ ਕਰੀਏ ਮਾਹੌਲ ਤੇ ਮਾਰ, ਲੇਕਿਨ ਇਦਾਂ ਨਹੀਂ ਸੀ। ਮੈਂ ਕਿਹਾ ਵੀ ਮੈਨੂੰ ਮਾਰਦਾ ਉੱਥੇ ਲੈ ਜਾ। ਠੀਕ ਆ, ਫਿਰ ਇਸਤਰੀ ਅੱਗੋਂ ਆਪਣਾ ਵੀ ਹਿਸਾਬ ਸੂਰਾ ਸੀ। ਆਪਣਾ ਖਿਆਲ ਰੱਖੋ, ਲਵ ਯੂ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਉਮਰ ਬਹੁਤ ਥੋੜੀ ਰਹਿ ਗਈ ਮੇਰੀ। ਉਸਤਾਦ ਅੱਲਾ ਜ਼ਿੰਦਗੀ ਕਰੇ। ਮੇਰੇ ਉਸਤਾਦ ਲਈ ਦੁਆ ਕਰਨਾ, ਤੰਦਰੁਸਤੀ ਸਿਹਤ ਲਈ ਦੁਆ ਕਰਨਾ। ਅੱਲਾ ਪਾਕ ਸਾਰਿਆਂ ਨੂੰ ਕਰਿਆ ਕਰੋ, ਸਬਸਕ੍ਰਾਈਬ ਵੀ ਕਰਿਆ ਕਰੋ, ਨਹੀਂ ਤੇ ਤੱਤੀ ਇਸਤਰੀ ਲੈ ਕੇ ਆ ਰਹੇ ਹਾਂ।